272 2500 ਦੇ ਉੱਤੇ 4082722500 ਨਾਲ ਹੀ ਕ੍ਰਿਸ਼ਨ ਧਨੋਤਾ ਯੂਨੀਵਰਸਿਟੀ ਤੋਂ ਤਾਰਾ ਸਿੰਘ ਮਰਾਹਰ ਕਲੋਵਿਸ ਗੁਰਪਾਲ ਸੰਧੂ ਐਂਟੀਲੋਪ ਬਲਜਿੰਦਰ ਸਿੰਘ ਨਜਰ ਵੁੱਡਲੈਂਡ ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ ਜੀਐਨ ਟਾਇਰ ਐਂਡ ਲੂਬ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼ ਆਇਲ ਚੇਂਜ ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮੰਡੇਲਾ 'ਚ ਲੋਕੇਸ਼ਨ ਨੇ ਕਾਲਨੇਮਾ ਸਹੋਤਾ 209 277 0113 ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ। ਨੰਬਰ 408 722 7698 4087227698 ਜਾਂ 408 272 52 100 ਦੇ ਉੱਤੇ। ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ। ਕਹਿੰਦੇ ਯੂਪੀ ਦੇ ਵਿੱਚ ਬੱਚੇ ਜਿਹੜੇ ਆ ਲੂਣ ਅਤੇ ਰੋਟੀ ਦੇ ਨਾਲ ਰੋਟੀ ਖਾ ਰਹੇ ਸੀ, ਉਸ ਦੀ ਜਿਹੜੀ ਵੀਡੀਓ ਵਾਇਰਲ ਕਰਨ ਵਾਲਾ ਜਿਹੜਾ ਜਰਨਲਿਸਟ ਆ ਹੁਣ ਉਸ ਦੇ ਉੱਤੇ ਮਾਮਲਾ ਦਰਜ ਕਰਤਾ ਹੈ। ਬੜੀ ਅਜੀਬੋ ਗਰੀਬ ਜੀ ਗੱਲ ਆ ਕਿ ਜਿੱਥੇ ਇਲਾਜ ਕਰਨ ਦੀ ਜ਼ਰੂਰਤ ਆ ਉੱਥੇ ਇਲਾਜ ਕਰਨ ਦੀ ਥਾਂ ਤੇ ਹੋਰ ਪਾਸੇ ਇਲਾਜ ਕੀਤਾ ਜਾ ਰਿਹਾ, ਜਾਂ ਕਹਿ ਰਹੀਏ ਕਿ ਲੋਕਾਂ ਨੂੰ ਇਹ ਦੱਸਿਆ ਜਾ ਰਿਹਾ ਕਿ ਭਾਈ ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਇਸ ਮੁਲਕ ਦੇ ਵਿੱਚ ਕੀ ਗਲਤ ਹੋ ਰਿਹਾ। ਜੋ ਗਲਤ ਹੋ ਰਿਹਾ ਉਹਨੂੰ ਚੱਲਣ ਦਿਓ, ਇਹਦੇ 'ਚ ਹੀ ਤੁਹਾਡੀ ਭਲਾਈ ਆ ਜੀ। ਸੋ ਬਹੁਤ ਅਜੀਬੋ ਗਰੀਬ ਜੀ ਸਥਿਤੀ ਹੈ ਇਸ ਵੇਲੇ ਮੁਲਕ ਦੀ। ਤਾਂ ਇਹ ਜਿਹੜੀ ਘਟਨਾ ਉਹ ਤੁਸੀਂ ਵੇਖੀ ਹੋਣੀ ਆ ਕਿੱਦਾਂ ਸੋਸ਼ਲ ਮੀਡੀਆ ਤੇ ਉਹ ਵੀਡੀਓ ਵਾਇਰਲ ਹੋਈ ਜਿਹਦੇ ਵਿੱਚ ਬੱਚੇ ਲੂਣ ਦੇ ਨਾਲ ਰੋਟੀ ਖਾਣ ਡਏ ਸੀਗੇ। ਵੈਸੇ ਦੇਖੋ ਗੱਲ ਇਹ ਆ ਕਿ ਲੂਣ ਦੇ ਨਾਲ ਰੋਟੀ ਆ ਜਿਹੜੀ ਉਹ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਵਿੱਚ ਜਿਹੜੇ ਥੋੜੇ ਜਿਹੇ ਪੁਰਾਣੇ ਮਾਡਲ ਉਹਨਾਂ ਸਭ ਨੇ ਖਾਧੀ ਹੋਣੀ ਆ। ਇਹ ਕੋਈ ਵੱਡੀ ਗੱਲ ਨਹੀਂ ਆ, ਕਈ ਵਾਰ ਦਿਨ ਮੰਦੇ ਚੰਗੇ ਆ ਜਾਂਦੇ ਆ, ਪਰ ਰੌਲਾ ਇਹ ਆ ਕਿ ਜਿੱਥੇ ਸਰਕਾਰੀ ਸਕੀਮ ਹੋਵੇ ਮਿਡ ਡੇ ਮੀਲ ਜਿਹਨੂੰ ਆਪਾਂ ਕਹਿੰਦੇ ਹਾਂ ਸਕੂਲਾਂ ਦੇ ਵਿੱਚ, ਉਹਦੇ 'ਚ ਇਸ ਤਰ੍ਹਾਂ ਦਾ ਖਾਣਾ ਪਰੋਸਿਆ ਜਾਣਾ ਕਿਉਂਕਿ ਸਰਕਾਰ ਵੱਲੋਂ ਤੇ ਸਾਰਾ ਕੁਛ ਆਉਂਦਾ ਹੈ ਨਾ। ਤੇ ਜੇ ਅੱਗੇ ਅਗਾਂਹ ਕੋਈ ਹੇਰਾਫੇਰ ਕਰਕੇ ਜਾਂ ਕੋਈ ਉਕਾਈ ਕਰਕੇ ਬੱਚਿਆਂ ਨੂੰ ਇਸ ਤਰ੍ਹਾਂ ਦਾ ਭੋਜਨ ਪਰੋਸਦਾ ਤੇ ਉਹਦੇ ਤੇ ਕਾਰਵਾਈ ਤੇ ਨਿਸ਼ਚਿਤ ਤੌਰ ਤੇ ਬਣਦੀ ਹੈ। ਪਰ ਕਾਰਵਾਈ ਕੀਤੀ ਕਿਹਦੇ ਤੇ ਜਾ ਰਹੀ ਆ? ਜਿਨ੍ਹਾਂ ਲੋਕਾਂ ਨੇ ਇਸ ਵੀਡੀਓ ਨੂੰ ਵਾਇਰਲ ਕੀਤਾ, ਜਾਂ ਕਹਿ ਲਈਏ ਜਿੱਦਾਂ ਤੁਸੀਂ ਜਰਨਲਿਸਟ ਦੀ ਗੱਲ ਕੀਤੀ ਹੈ ਕਿ ਜਿਨ੍ਹਾਂ ਨੇ ਪਬਲਿਕ ਡੋਮੇਨ ਦੇ ਵਿੱਚ ਉਹ ਗੱਲ ਰੱਖੀ ਕਿ ਹਾਂ ਭਾਈ ਇੱਥੇ ਆ ਸਮੱਸਿਆ ਵਾ। ਤੇ ਮਿਰਜ਼ਾਪੁਰ ਦੀ ਘਟਨਾ, ਮਿਰਜ਼ਾਪੁਰ ਤੇ ਤੁਹਾਨੂੰ ਪਤਾ ਹੀ ਇੱਕ ਬਹੁਤ ਵੱਡੀ ਜਿਹੜੀ ਹੈ ਇੱਕ ਵੈਬ ਸੀਰੀਜ਼ ਵੀ ਆਈ ਸੀਗੀ, ਮਿਰਜ਼ਾਪੁਰ ਉੱਤਰ ਪ੍ਰਦੇਸ਼ ਦੇ ਵਿੱਚ ਆ। ਤਾਂ ਇਸ ਮਾਮਲੇ ਦੇ ਵਿੱਚ ਇਹਨਾਂ ਨੇ ਇਹੋ ਹੀ ਕੀਤਾ ਕਿ ਮੇਰੇ ਖਿਆਲ ਦੇ ਨਾਲ 2 ਬੰਦਿਆਂ ਤੇ ਕਾਰਵਾਈ ਕੀਤੀ ਹੈ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਸੀਗੀ ਵੀਡੀਓ। ਤਾਂ ਵੀਡੀਓ ਵਾਇਰਲ ਕਰਨ ਪਿੱਛੇ ਤਰਕ ਇਹ ਦਿੱਤਾ ਜਾ ਰਿਹਾ ਜੀ ਕਿ ਆਖਿਰ ਡੀਐਮ ਨੇ ਕੀਤੀ ਸੀਗੀ ਜਾਂਚ ਪੜਤਾਲ, ਤੇ ਜਾਂਚ ਪੜਤਾਲ ਦੇ ਵਿੱਚ ਇਹੋ ਗੱਲ ਪਾਈ ਗਈ ਕਿ ਇਹਨਾਂ ਨੇ ਸਾਜ਼ਿਸ਼ਨ ਇਸ ਵੀਡੀਓ ਨੂੰ ਵਾਇਰਲ ਕੀਤਾ ਵਾ। ਤਾਂ ਹੁਣ ਦੇਖੋ ਸਾਜ਼ਿਸ਼ ਕਾਹਦੀ ਹੋ ਸਕਦੀ ਆ? ਔਰ ਦੂਜੀ ਗੱਲ ਇਹ ਆ ਕਿ ਸਾਜ਼ਿਸ਼ ਦੇ ਤਹਿਤ ਉਹਨਾਂ ਨੇ ਆਪ ਤੇ ਨਹੀਂ ਉਹ ਰੋਟੀ ਤੇ ਲੂਣ ਫੜਾਤਾ ਹੋਊਗਾ, ਤੇ ਜੇ ਫੜਾਤਾ ਤੇ ਤੁਹਾਡਾ ਵੀ ਤੇ ਇਹ ਕੰਮ ਹੈਗਾ ਨਾ ਕਿ ਤੁਸੀਂ ਉੱਥੇ ਦੇਖਭਾਲ ਕਰੋ ਬੱਚਿਆਂ ਦੀ, ਖਾਣਾ ਕਿਸ ਤਰ੍ਹਾਂ ਪਰੋਸਿਆ ਜਾ ਰਿਹਾ, ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਜਾ ਰਿਹਾ। ਜੇ ਕੋਈ ਐਂ ਹੀ ਉੱਠ ਕੇ ਸਾਜ਼ਿਸ਼ਾਂ ਕਰ ਗਿਆ ਤੇ ਕੱਲ ਨੂੰ ਤਾਂ ਕੋਈ ਖਾਣੇ 'ਚ ਵੀ ਪਾ ਸਕਦਾ। ਜੇ ਕੋਈ ਇਸ ਤਰ੍ਹਾਂ ਦੀ ਸਾਜ਼ਿਸ਼ ਕਰ ਸਕਦਾ ਤੇ ਬੱਚਿਆਂ ਦੇ ਖਾਣੇ 'ਚ ਭੋਜਨ 'ਚ ਕੁਛ ਰਲਾ ਵੀ ਸਕਦਾ। ਸੋ ਇਹ ਬੜੀ ਅਜੀਬੋ ਗਰੀਬ ਜੀ ਗੱਲ ਆ। ਤਾਂ ਮੇਰੇ ਖਿਆਲ ਦੇ ਨਾਲ ਆਵਾਜ਼ ਦਬਾਉਣ ਦਾ ਯਤਨ ਆ। ਕਿਉਂਕਿ ਦੇਖੋ ਇਹਦੇ ਨਾਲ ਬਹੁਤ ਜ਼ਿਆਦਾ ਬਦਖੋਈ ਹੋਈ, ਸਰਕਾਰ ਦੀ ਬਹੁਤ ਜ਼ਿਆਦਾ ਬਦਨਾਮੀ ਹੋਈ, ਔਰ ਇੰਡੀਆ ਪੂਰੇ ਦੀ, ਕਿਉਂਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ ਖਾਸ ਤੌਰ ਤੇ ਬੇਰੁਜ਼ਗਾਰੀ ਨਾਲ ਜੁੜੀਆਂ ਜਾਂ ਗਰੀਬੀ ਨਾਲ, ਭੁੱਖਮਰੀ ਨਾਲ ਜੁੜੀਆਂ ਜਾਂ ਸਾਡੀ ਵਿਵਸਥਾ ਨਾਲ ਜੁੜੀਆਂ, ਤਾਂ ਇਹ ਖਬਰਾਂ ਹਮੇਸ਼ਾ ਬਦਨਾਮੀ ਦਾ ਕਾਰਨ ਬਣ ਜਾਂਦੀਆਂ। ਤਾਂ ਸਰਕਾਰਾਂ ਚਿੜ ਜਾਂਦੀਆਂ, ਬਜਾਏ ਇਸ ਦੇ ਕਿ ਇਹਨਾਂ ਚੀਜ਼ਾਂ ਨੂੰ ਠੀਕ ਕੀਤਾ ਜਾਵੇ, ਇਹਨਾਂ ਚੀਜ਼ਾਂ ਦਾ ਹੱਲ ਲੱਭਿਆ ਜਾਵੇ, ਉਹ ਪੱਕਾ ਹੀ ਹੱਲ ਕਰ ਦਿੰਦੇ ਆ ਕਿ ਇੱਥੇ ਜਿਹੜਾ ਬੋਲਦਾ ਉਹਦੀ ਘੰਟੀ ਨੱਪ ਦਿਓ। ਬਾਅਦ ਦੇ ਵਿੱਚ 5 ਨੂੰ ਵੇਖ ਕੇ ਹੋਰ ਡਰ ਜਾਣਗੇ ਜਿਹੜੇ ਤਿਆਰੀ ਕਰਦੇ ਹੋਣਗੇ ਕਿ ਆਪਾਂ ਬੋਲੀਏ ਕਿ ਨਾ ਬੋਲੀਏ। ਸੋ ਇਸ ਕਰਕੇ ਬਹੁਤ ਮੈਂ ਕਹੂੰਗਾ ਕਿ ਮੰਦਭਾਗੀ ਘਟਨਾ ਹੈ। ਹੁਣ ਅਸਲ ਸੱਚ ਤੇ ਪਤਾ ਨਹੀਂ ਕੀ ਆ, ਪਰ ਜਿਸ ਤਰੀਕੇ ਨਾਲ ਦੱਸਿਆ ਜਾ ਰਿਹਾ ਕਿ ਸਾਜ਼ਿਸ਼ ਕੀਤੀ ਗਈ ਆ, ਤੇ ਜਿਹੜੇ ਲੋਕਾਂ ਦੇ ਹੁੰਦਿਆਂ, ਡਿਊਟੀ ਤੇ ਹੁੰਦਿਆਂ ਇਸ ਤਰ੍ਹਾਂ ਦੀ ਮੰਨ ਲਓ ਕਥਿਤ ਤੌਰ ਤੇ ਕੋਈ ਸਾਜ਼ਿਸ਼ ਹੋਈ ਆ, ਤੇ ਫਿਰ ਉਹਨਾਂ ਦੀ ਵੀ ਤੇ ਪੁਨਿਸ਼ਮੈਂਟ ਕੋਈ ਬਣਦੀ ਆ ਨਾ ਕਿ ਤੁਸੀਂ ਇੱਥੇ ਕਾਹਦੀ ਤਨਖਾਹ ਲੈਂਦੇ ਹੋ। ਜੀ ਜੀ ਜੀ। ਅਗਲੀ ਮਿੰਟੂ ਜੀ ਆਪਾਂ ਗੱਲ ਕਰਦੇ, ਕਹਿੰਦੇ ਪੰਜਾਬ ਦੇ ਫਰਜ਼ੀ ਜਿਹੜੇ ਪੁਲਿਸ ਮੁਕਾਬਲੇ ਸੀ ਦੇ ਉੱਤੇ ਜਿਹੜੇ ਸੁਪਰੀਮ ਕੋਰਟ ਨੇ ਸੁਣਵਾਈ ਤੋਂ ਕਰ ਦਿੱਤੀ ਹੈ ਨਾ। ਦੇਖੋ ਇਹ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਗਿਣਤੀ ਹੋਊ ਉਹਨਾਂ ਲੋਕਾਂ ਦੀ ਜਾਂ ਉਹਨਾਂ ਫਰਜ਼ੀ ਮੁਕਾਬਲਿਆਂ ਦੀ ਜਿਹੜੇ ਪੰਜਾਬ ਦੀ ਧਰਤੀ ਤੇ ਕੀਤੇ ਗਏ ਆ। ਪਰ ਅਫਸੋਸ ਦੀ ਗੱਲ ਇਹ ਆ ਕਿ ਦੇਖੋ
ਕੋਈ ਹੋਰ ਮੁਲਕ ਹੁੰਦਾ, ਕੋਈ ਚੰਗਾ ਮੁਲਕ ਹੁੰਦਾ, ਚੰਗਾ ਤੇ ਵੈਸੇ ਹਰ ਇੱਕ ਮੁਲਕ ਹੁੰਦਾ, ਕਹਿਣ ਦਾ ਭਾਵ ਹੈ ਜਿਹਦਾ ਸਿਸਟਮ ਚੰਗਾ ਹੁੰਦਾ, ਨਿਜ਼ਾਮ ਚੰਗਾ ਹੁੰਦਾ, ਤਾਂ ਇਹਦੇ ਤੇ ਇੱਕ ਬਹੁਤ ਵੱਡੀ ਇਨਕੁਆਇਰੀ ਹੁੰਦੀ, ਬਹੁਤ ਵੱਡੇ ਪੱਧਰ ਤੇ ਚਰਚਾ ਹੁੰਦੀ, ਬਹੁਤ ਵੱਡੇ ਪੱਧਰ ਤੇ ਕਾਰਵਾਈ ਕੀਤੀ ਜਾਂਦੀ। ਪਰ ਹੋਇਆ ਇਹ ਆ ਕਿ ਇੱਥੇ ਇੱਕ ਸੂਬੇ ਦਾ ਚੀਫ ਮਿਨਿਸਟਰ ਵੀ ਕਹਿ ਦਿੰਦਾ ਕਿ ਮੈਂ ਖੁਦ ਇੰਨੇ ਬੰਦੇ ਆ ਜਿਹੜੇ ਪ੍ਰਧਾਨ ਮੰਤਰੀ ਨੂੰ ਪੇਸ਼ ਕਰਾਏ ਤੇ ਉਹਨਾਂ ਨੇ ਚੱਕ ਕੇ ਮਾਰ ਦਿੱਤੇ ਆ, ਤਾਂ ਤੁਸੀਂ ਉੱਥੇ ਕੁਛ ਨਹੀਂ ਕਰ ਸਕਦੇ, ਕੁਛ ਨਹੀਂ ਬੋਲਦੇ। ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਤਾਣੀ ਹੈ ਜਿਹੜੀ ਤੁਹਾਡੀ ਬਹੁਤ ਬੁਰੀ ਤਰ੍ਹਾਂ ਉਲਝੀ ਹੋਈ ਆ। ਸੋ ਇਹ ਇੱਕ ਪਟੀਸ਼ਨ ਗਈ ਸੀਗੀ ਕਿਸੇ ਮੇਰੇ ਖਿਆਲ ਦੇ ਨਾਲ NGO ਨੇ ਇਹ ਪਾਈ ਸੀਗੀ, ਤਾਂ ਉਹਦੇ ਤੇ ਸੁਪਰੀਮ ਕੋਰਟ ਨੇ ਸੁਣਵਾਈ ਕਰਨੋਂ ਨਾ ਕਰ ਦਿੱਤੀ ਹੈ ਤੇ ਨਾਲ ਇੱਕ ਸੁਝਾਅ ਦਿੱਤਾ ਜਾਂ ਤਾਕੀਦ ਕੀਤੀ ਹੈ ਕਿ ਤੁਸੀਂ ਹਾਈ ਕੋਰਟ ਦੇ ਵਿੱਚ ਚਲੇ ਜਾਓ ਇਸ ਮਾਮਲੇ ਨੂੰ ਲੈ ਕੇ। ਤਾਂ ਇਹਨਾਂ ਨੇ ਜੋ ਉੱਥੇ ਜਾ ਕੇ ਗੱਲ ਕਹੀ ਸੀਗੀ ਤਾਂ ਆਖਿਆ ਸੀਗਾ ਕਿ ਦੇਖੋ ਜੀ, ਸਾਡੇ ਕੋਲ ਕੁਛ ਨਵੇਂ ਤੱਥ ਨੇ, ਕੁਛ ਨਵੇਂ ਸਬੂਤ ਨੇ, ਜਿਨ੍ਹਾਂ ਦੀ ਰੌਸ਼ਨੀ ਦੇ ਵਿੱਚ ਅਸੀਂ ਇਹ ਗੱਲ ਕਹਿੰਦੇ ਆ ਕਿ ਬਹੁਤ ਸਾਰੇ ਸ਼ਮਸ਼ਾਨ ਘਾਟ ਦਾ ਡਾਟਾ ਇਹ ਗੱਲ ਬਿਆਨਦਾ ਵਾ ਕਿ ਬਹੁਤ ਸਾਰੇ ਲੋਕ ਜਿਹੜੇ ਸੀਗੇ ਉਹ ਫਰਜ਼ੀ ਤੌਰ ਤੇ ਜਿਹੜੇ ਮੁਕਾਬਲੇ ਸੀਗੇ ਬਣਾ ਕੇ ਮਾਰ ਦਿੱਤੇ ਗਏ ਆ। ਤੇ ਇਹ ਡਾਟਾ ਇਕੱਠਾ ਹੋਇਆ, RTI ਤੋਂ ਜਾਣਕਾਰੀ ਪ੍ਰਾਪਤ ਹੋਈ ਹੈ। ਵੈਸੇ ਇਹਦੇ ਤੋਂ ਕੌਣ ਮੁਨਕਰ ਹੋ ਸਕਦਾ? ਆ ਤੁਸੀਂ ਵੇਖਦੇ ਹੋ ਕਿੱਦਣ ਕੋਈ ਫੈਸਲਾ ਆ ਜਾਵੇ ਫਰਜ਼ੀ ਮੁਕਾਬਲਿਆਂ ਦੇ ਨਾਲ, ਕਿਸੇ ਨੂੰ ਕੋਈ ਪਤਾ ਨਹੀਂ ਹੈ। ਮੰਨ ਲਓ ਮਹੀਨੇ 'ਚ 1-2 ਏਦਾਂ ਦੇ ਮਾਮਲੇ ਸਾਹਮਣੇ ਆਉਂਦੇ ਜਦੋਂ 25-25 ਸਾਲ 30-30 ਸਾਲ ਪੁਰਾਣੇ ਮੁਕੱਦਮਿਆਂ ਦੇ ਵਿੱਚ ਕਨਵਿਕਸ਼ਨ ਹੁੰਦੀ ਹੈ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਜਿਹੜੇ ਉਸ ਸਮੇਂ ਦੇ ਅਧਿਕਾਰੀ ਜਾਂ ਕਰਮਚਾਰੀ ਸੀਗੇ। ਤਾਂ ਇਹ ਤੇ ਹੈ ਕਿ ਕੋਰਟਾਂ ਜਿਹੜੀਆਂ ਅਦਾਲਤਾਂ ਉਹਨਾਂ ਨੂੰ ਦੋਸ਼ੀ ਕਰਾਰ ਵੀ ਦੇ ਰਹੇ ਆ ਜਿਨ੍ਹਾਂ ਨੂੰ ਲੋਕਾਂ ਨੇ ਸ਼ਿਕਾਰ ਖੇਡਿਆ। ਤਾਂ ਕਹਿਣ ਦਾ ਭਾਵ ਇਹ ਹੈ ਕਿ ਲਾਹ ਵਾਢਿਓ ਇਨਕੁਆਰੀ ਹੋਵੇ, ਜਿੱਦਾਂ ਖਾਲੜਾ ਸਾਹਿਬ ਨੇ ਇੱਕ ਘਾਲਣਾ ਘਾਲੀ ਸੀਗੀ, ਬਾਅਦ ਦੇ ਵਿੱਚ ਉਹ ਵੀ ਉਸੇ ਤਰਾਸਦੀ ਦਾ ਹੀ ਸ਼ਿਕਾਰ ਹੋ ਗਿਆ ਜਿਸ ਤਰਾਸਦੀ ਲਈ ਉਹਨਾਂ ਨੇ ਲੜਾਈ ਲੜੀ ਸੀਗੀ। ਤਾਂ ਇਹ ਹੁਣ ਸੁਪਰੀਮ ਕੋਰਟ ਏਡਾ ਵੱਡਾ ਫੈਸਲਾ ਲੈ ਰਹੀ ਹੈ ਕਿ ਅਸੀਂ ਸੁਣਵਾਈ ਨਹੀਂ ਕਰਨੀ, ਤੁਸੀਂ ਹਾਈ ਕੋਰਟ 'ਚ ਜਾਓ। ਠੀਕ ਹੈ, ਉਹ ਕਾਨੂੰਨੀ ਨੁਕਤੇ ਨੇ ਹੋ ਸਕਦਾ ਵਾ, ਪਰ ਕਿਤੇ ਨਾ ਕਿਤੇ ਜੁਡੀਸ਼ਰੀ ਨੂੰ ਕਿਤੇ ਨਾ ਕਿਤੇ ਮਨੁੱਖੀ ਅਧਿਕਾਰ ਦੇ ਜੋ ਵੇਖਣ ਵਾਲੇ ਵਾਚਣ ਵਾਲੇ ਲੋਕ ਆ ਉਹਨਾਂ ਨੂੰ ਕਿਤੇ ਨਾ ਕਿਤੇ ਤੇ ਇਸ ਚੀਜ਼ ਦਾ ਜਵਾਬ ਦੇਣਾ ਚਾਹੀਦਾ ਨਾ ਕਿ ਇੰਨੇ ਲੋਕ ਨਿਰਦੋਸ਼, ਜਿਹਦੇ ਵਿੱਚ ਹਿੰਦੂ ਵੀ ਸੀਗੇ, ਈਵਨ ਦੋ ਕਿ ਪੁਲਿਸ ਵਾਲੇ ਵੀ ਚੱਕ ਕੇ ਪੁਲਿਸ ਵਾਲਿਆਂ ਨੇ ਮਾਰ ਦਿੱਤੇ। ਇੱਥੇ ਤੱਕ ਲੇਖਕ ਦਾਅਵਾ ਕਰਦੇ ਆ, ਇੱਥੋਂ ਤੱਕ ਸਮਾਜ ਸੇਵੀ ਜਿਹੜੇ ਆ ਉਹ ਦਾਅਵਾ ਕਰਦੇ ਆ ਕਿ ਉਸ ਸਮੇਂ ਹਿੰਦੂ ਵੀ ਸ਼ਿਕਾਰ ਹੋਏ ਇਹਨਾਂ ਚੀਜ਼ਾਂ ਦੇ। ਉਦੋਂ ਇਹੋ ਜਿਹੀ ਹਨੇਰੀ ਝੁੱਲੀ ਸੀਗੀ ਕਿ ਪੁਲਿਸ ਵਾਲੇ ਵੀ ਕੁਛ ਇਹੋ ਜਿਹੀ ਹਨੇਰਗਰਦੀ ਦਾ ਸ਼ਿਕਾਰ ਹੋਏ ਆ। ਤਾਂ ਕਹਿਣ ਦਾ ਭਾਵ ਹੈ ਕਿ ਬਹੁਤ ਵੱਡੇ ਪੱਧਰ ਤੇ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ। ਕਿਸੇ ਨਾ ਕਿਸੇ ਅਦਾਲਤ ਨੂੰ ਕੁਛ ਨਾ ਕੁਛ ਤੇ ਕਰਕੇ ਦਿਖਾਉਣਾ ਪਊਗਾ, ਨਹੀਂ ਤੇ ਇਹ ਵੀ ਇੱਕ ਬਹੁਤ ਵੱਡਾ ਕਲੰਕ ਆ ਸਾਡੀ ਨਿਆਂ ਵਿਵਸਥਾ ਤੇ, ਮੱਥੇ ਤੇ ਬਹੁਤ ਵੱਡਾ ਕਲੰਕ ਆ ਕਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਬੇਦੋਸ਼ੀ ਬੰਦੇ ਮਾਰੇ ਗਏ, ਕਰੋੜਾਂ ਰੁਪਈਆ ਇਕੱਠਾ ਕੀਤਾ ਗਿਆ, ਲੋਕਾਂ ਨੂੰ ਨਕਾਰੇ ਕਰ ਦਿੱਤਾ ਗਿਆ, ਲੋਕਾਂ ਦੇ ਘਰ ਜਿਹੜੇ ਹੀ ਖੰਡਰ ਬਣਾ ਦਿੱਤੇ ਗਏ। ਪਰ ਉਹਦੇ ਤੇ ਸਮੂਹਿਕ ਤੌਰ ਤੇ ਉਹ ਜਿਹੜਾ ਸਮੂਹ ਸੀਗਾ ਉਹਨੂੰ ਇਨਸਾਫ ਨਾ ਮਿਲੇ, ਨਿਆਂ ਨਾ ਮਿਲੇ, ਬਹੁਤ ਵੱਡਾ ਧੱਬਾ ਹੈ। ਜੀ ਜੀ ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੰਜਾਬ ਸਰਕਾਰ ਨੇ ਨਹੀਂ ਲਾਗੂ ਕੀਤਾ ਨਵਾਂ ਮੋਟਰ ਵਹੀਕਲ ਐਕਟ। ਇਹ ਤੇ ਵੈਸੇ ਸੂਚਨਾ ਤੁਹਾਨੂੰ ਦੇ ਦੇਣੀ ਚਾਹੀਦੀ ਆ ਕਿ ਅਸੀਂ ਭਾਈ ਪੰਜਾਬੀ ਰੇਡੀਓ USA ਵਾਲੇ ਸੂਚਿਤ ਕਰਦੇ ਆ ਪੰਜਾਬ ਵਾਲਿਆਂ ਨੂੰ ਕਿ ਭਾਈ ਬੱਚਤ ਚੱਲਦੀ ਪਈ ਆ, ਜੇ ਕਿਸੇ ਨੇ ਚਲਾਨ ਕਟਾਉਣਾ ਤੇ ਕਟਾ ਲਓ, ਕਿਉਂਕਿ ਜੇ ਚਲਾਨ ਲਾਗੂ ਹੋ ਗਿਆ ਨਵਾਂ ਮੋਟਰ ਵਹੀਕਲ ਐਕਟ ਦਾ ਤੇ ਨਾਲ ਦੀ ਨਾਲ ਹੀ ਉਹ ਰੇਟ ਵੱਧ ਜਾਣੇ ਚਲਾਨ ਵਾਲੇ, ਤੇ ਚਲਾਨ ਤੋਂ ਬਚਣ ਵਾਲੇ ਰੇਟ ਵੀ ਵੱਧ ਜਾਣੇ ਆ। ਮਤਲਬ ਕਿ ਤੁਹਾਡੇ ਕੋਲ ਮੌਕਾ, ਜੇ ਤੁਸੀਂ ਇੱਛੁਕ ਹੋ ਤਾਂ ਤੁਸੀਂ ਇੱਥੇ ਚਲਾਨ ਕਰਵਾ ਸਕਦੇ ਹੋ, ਕਿਉਂਕਿ ਪੰਜਾਬ ਦੇ ਵਿੱਚ ਨਵਾਂ ਮੋਟਰ ਵਹੀਕਲ ਐਕਟ ਨਹੀਂ ਲਾਗੂ ਆ। ਤਾਂ ਮੈਂ ਚੰਡੀਗੜ੍ਹ ਤੋਂ ਹੁਣੇ ਆਇਆ, ਉੱਥੇ ਲਾਗੂ ਹੋ ਗਿਆ, ਮੰਨ ਲਓ ਮੋਹਾਲੀ 'ਚ ਨਹੀਂ ਹੋਇਆ। ਮਸਲਨ ਤੁਸੀਂ ਇੱਕ ਚੌਂਕ ਲੰਘ ਕੇ ਜਦੋਂ ਮੋਹਾਲੀ 'ਚ ਦਾਖਲ ਹੁੰਦੇ ਹੋ, ਉਸ ਜਗ੍ਹਾ ਤੇ ਉਸ ਸ਼ਹਿਰ ਦੇ ਵਿੱਚ ਨਹੀਂ ਹੈ ਜਿਹੜਾ ਪੰਜਾਬ ਦੇ ਵਿੱਚ ਆ, ਜਦਕਿ ਚੰਡੀਗੜ੍ਹ ਦੇ ਵਿੱਚ ਇਹ ਨਵਾਂ ਮੋਟਰ ਵਹੀਕਲ ਐਕਟ ਲਾਗੂ ਹੋ ਗਿਆ। ਤੇ ਇਹਦੇ ਵਿੱਚ ਇਹਨਾਂ ਨੇ ਕਾਫੀ ਸਖਤ ਸਜ਼ਾਵਾਂ ਰੱਖੀਆਂ। ਮਸਲਨ ਕਿ ਜੇ 18 ਸਾਲ ਤੋਂ ਹੇਠਾਂ ਕੋਈ ਬੱਚਾ ਡਰਾਈਵ ਕਰਦਾ ਤਾਂ ਉਹਦੇ ਪੇਰੈਂਟਸ ਨੂੰ ਸਜ਼ਾ ਤੱਕ ਦਾ ਇਹਦੇ 'ਚ ਪ੍ਰਬੰਧ ਕੀਤਾ ਗਿਆ, ਇਹਨਾਂ ਸਖਤ ਆ। ਤੇ ਜਿਹੜੇ ਜੁਰਮਾਨੇ ਸੀ 1000 ਤੋਂ ਕੋਈ 10,000 ਕਰ ਦਿੱਤਾ ਗਿਆ, ਕੋਈ 5,000 ਕਰ ਦਿੱਤਾ ਗਿਆ, ਯਾਨੀ ਕਾਫੀ ਵੱਡੀ ਇਹਨਾਂ ਨੇ ਤਬਦੀਲੀ ਕੀਤੀ ਆ। ਤਾਂ ਚਲੋ ਠੀਕ ਹੈ, ਇਸ ਤਰ੍ਹਾਂ ਦੇ ਕਾਨੂੰਨ ਬਣਨੇ ਵੀ ਚਾਹੀਦੇ ਆ, ਸਖਤੀ ਹੋਣੀ ਵੀ ਚਾਹੀਦੀ ਆ। ਮੈਂ ਕਹਿੰਦਾ ਕਿ ਜਾਗਰੂਕਤਾ ਵੀ ਆਉਣੀ ਚਾਹੀਦੀ ਆ, ਸਖਤੀ ਦੇ ਨਾਲ ਨਾਲ ਜਾਗਰੂਕਤਾ ਵੀ ਆਉਣੀ ਚਾਹੀਦੀ ਆ। ਸਖਤੀ ਜਿੱਦਾਂ ਤੁਹਾਡੇ ਮੁਲਕਾਂ 'ਚ ਹੈ, ਸਖਤੀ ਵੀ ਹੈ, ਜਾਗਰੂਕਤਾ ਵੀ ਬਹੁਤ ਹੈ ਲੋਕਾਂ ਦੇ ਵਿੱਚ।
ਡਰਾਈਵਿੰਗ ਨੂੰ ਲੈ ਕੇ। ਔਰ ਦੂਜੀ ਗੱਲ ਆ ਕਿ ਪਾਰਦਰਸ਼ਤਾ ਵੀ ਬਹੁਤ ਆ ਕਿ ਤੁਸੀਂ ਇਹ ਨਹੀਂ ਹੈ ਕਿ ਲਾਇਸੈਂਸ ਦਲਾਲ ਤੋਂ ਲੈ ਲਓਗੇ ਜਾਂ ਏਦਾਂ ਓਦਾਂ ਪੁਲਿਸ ਤੋਂ ਨਿਕਲ ਜਾਓਗੇ, ਇਹ ਚੀਜ਼ਾਂ ਨਹੀਂ ਹੈ। ਤਾਂ ਇਸ ਐਸੀ ਵਿਵਸਥਾ ਦਾ ਗਠਨ ਤੇ ਇੱਥੇ ਵੀ ਹੋਣਾ ਚਾਹੀਦਾ, ਇਹਦਾ ਹੋਣਾ ਚਾਹੀਦਾ ਸਾਰਾ ਪੈਮਾਨਾ। ਪਰ ਗੱਲ ਇਹ ਆ ਕਿ ਹੁਣ ਇੱਥੇ ਸਰਕਾਰਾਂ, ਤੁਹਾਨੂੰ ਪਤਾ ਜਿਹੜੀਆਂ ਗੈਰ ਭਾਜਪਾ ਸ਼ਾਸਤ ਪ੍ਰਦੇਸ਼ ਦੀਆਂ ਸਰਕਾਰਾਂ ਨੇ, ਉਹ ਕਿਤੇ ਨਾ ਕਿਤੇ ਇਹੋ ਜਿਹੇ ਕਾਨੂੰਨ ਜਿਹੜੇ ਉਹਨਾਂ ਦੇ ਕੋਲ ਅਖਤਿਆਰ ਹੈਗੇ ਮਾੜੇ ਮੋਟੇ ਛੱਡੇ ਆ, ਜਿਹੜੀਆਂ ਚੀਜ਼ਾਂ ਵਿਕੇਂਦਰੀਕਰਨ ਹੋਇਆ ਜਿਨ੍ਹਾਂ ਦਾ, ਤਾਂ ਉਹਦੇ ਤਹਿਤ ਉਹ ਰੋਕ ਲੈਂਦੀਆਂ। ਤਾਂ ਬੰਗਾਲ ਹੋਇਆ, ਜਿੱਦਾਂ ਪੰਜਾਬ ਹੋਇਆ, ਇਹਨਾਂ ਨੇ ਇਹ ਚੀਜ਼ਾਂ ਰੋਕ ਦਿੱਤੀਆਂ। ਇਹਨਾਂ ਨੇ ਕਿਹਾ ਕਿ ਅਸੀਂ ਲਾਗੂ ਨਹੀਂ ਕਰਾਂਗੇ। ਤਾਂ ਪੰਜਾਬ ਦਾ ਤਰਕ ਆ, ਜੋ ਟਰਾਂਸਪੋਰਟ ਮਿਨਿਸਟਰ ਆ ਬੀਬੀ ਰਜੀਆ ਸੁਲਤਾਨਾ ਜੀ, ਉਹਨਾਂ ਦਾ ਤਰਕ ਆ, ਉਹ ਕਹਿੰਦੇ ਆ ਕਿ ਦੇਖੋ ਜੀ ਇਹ ਕੁਝ ਜੁਰਮਾਨੇ ਇਸ ਤਰ੍ਹਾਂ ਦੇ, ਕੁਝ ਸਜ਼ਾ ਇਸ ਤਰ੍ਹਾਂ ਦੀ ਆ ਜਿਨ੍ਹਾਂ ਤੇ ਕਿੰਤੂ ਪਰੰਤੂ ਆ, ਜਿਨ੍ਹਾਂ ਤੇ ਚਰਚਾ ਹੋਣੀ ਚਾਹੀਦੀ ਆ। ਤਾਂ ਅਸੀਂ ਜੋ ਵੀ ਕਰਾਂਗੇ ਕੈਪਟਨ ਅਮਰਿੰਦਰ ਸਿੰਘ ਦੀ ਸਲਾਹ ਦੇ ਨਾਲ ਹੁਣ ਕਰਾਂਗੇ। ਮਸਲਨ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਅਸੀਂ ਨਵਾਂ ਮੋਟਰ ਵਹੀਕਲ ਐਕਟ ਜਿਹੜਾ ਵਾ ਉਹ ਪੰਜਾਬ ਦੇ ਵਿੱਚ ਫਿਲਹਾਲ ਲਾਗੂ ਨਹੀਂ ਕਰ ਰਹੇ। ਤਾਂ ਅਸੀਂ ਇੱਕ ਸਲਾਹ ਕਰਾਂਗੇ, ਮਸ਼ਵਰਾ ਕਰਾਂਗੇ ਆਪਸ ਦੇ ਵਿੱਚ, ਉਸ ਤੋਂ ਬਾਅਦ ਜੋ ਸਿੱਟਾ ਨਿਕਲੂਗਾ, ਉਸ ਤੋਂ ਬਾਅਦ ਜੋ ਨਤੀਜਾ ਨਿਕਲੂਗਾ ਉਹਦੇ ਤਹਿਤ ਚੱਲਾਂਗੇ। ਪਰ ਨਤੀਜਾ ਇੱਕ ਹੋਰ ਨਿਕਲਣਾ, ਕੈਪਟਨ ਅਮਰਿੰਦਰ ਸਿੰਘ ਤੇ ਉਧਰ ਉਲਝਿਆ ਪਿਆ, ਉਹਨੂੰ ਅਚਾਨਕ ਦਿੱਲੀ ਜਾਣਾ ਪਿਆ। ਤਾਂ ਅੱਜ ਇਹ ਜਿਹੜੀ ਘੜੀ ਹੈ, ਜਿਸ ਘੜੀ ਦੇ ਵਿੱਚ ਆਪਾਂ ਬੋਲਦੇ ਪਏ, ਸੰਵਾਦ ਕਰਦੇ ਪਏ ਹਾਂ, ਤਾਂ ਇਸ ਘੜੀ ਤੋਂ ਤੁਰੰਤ ਬਾਅਦ ਜਿਹੜਾ ਸਵੇਰ ਦਾ ਪਹਿਰ ਆਉਣਾ, ਤਾਂ ਉਸ ਪਹਿਰ ਦੇ ਵਿੱਚ ਬਹੁਤ ਤੇਜ਼ੀ ਨਾਲ ਧੜਕਣਾਂ ਵਧਣਗੀਆਂ ਲੀਡਰਾਂ ਦੀਆਂ, ਖਾਸ ਤੌਰ ਤੇ ਪੰਜਾਬੀਆਂ ਦੀਆਂ ਖਾਸ ਤੌਰ ਤੇ, ਔਰ ਇਸ ਤੋਂ ਇਲਾਵਾ ਸਿਆਸਤਦਾਨਾਂ ਦੀਆਂ। ਕਿਉਂ? ਕਿਉਂਕਿ ਕੱਲ੍ਹ ਨੂੰ ਸੁਪਰੀਮ ਕੋਰਟ ਦੇ ਵਿੱਚੋਂ SYL ਤੇ ਫੈਸਲਾ ਆ ਜਾਣਾ। ਤਾਂ ਸੁਪਰੀਮ ਕੋਰਟ ਨੇ ਸਾਫ਼ ਕਰ ਦਿੱਤਾ ਸੀਗਾ ਕਿ ਦੇਖੋ ਜੀ, ਜਾਂ ਤੇ ਤੁਸੀਂ ਨਿਬੇੜ ਲਓ 20 ਤਰੀਕ ਤੱਕ, ਤੇ ਨਹੀਂ ਤੇ ਫਿਰ ਅਸੀਂ ਪੱਕਾ ਨਿਬੇੜਾ ਕਰ ਦੇਣਾ। ਤਾਂ ਇਹਨਾਂ ਨੇ ਹੁਣ ਉੱਥੇ ਜਾ ਕੇ ਕੀ ਜਵਾਬ ਦੇਣਾ ਕਿ ਜੀ ਸਾਡੀ ਸਹਿਮਤੀ ਬਣਦੀ ਆ ਜਾਂ ਅਸੀਂ ਕਰ ਰਹੇ ਹਾਂ ਗੱਲਬਾਤ, ਉਹ ਠੀਕ ਆ। ਪਰ ਹੋ ਸਕਦਾ ਸੁਪਰੀਮ ਕੋਰਟ ਕੱਲ ਗਰਮ ਥੋੜੇ ਤੇ ਗਰਮ ਲੋਹੇ ਤੇ ਥੋੜਾ ਮਾਰ ਕੇ ਤੇ ਕਹਿ ਦੇਵੇ ਕਿ ਹਾਂ ਭਾਈ ਚੱਕ ਦਿਓ ਕੰਮ, ਜਿਵੇਂ 370 ਵਾਲਾ ਚੱਕਿਆ ਸੀਗਾ। ਤਾਂ ਇਹ ਕੱਲ ਦੀਆਂ ਜਿਹੜੀਆਂ ਘੜੀਆਂ ਨੇ ਉਹ ਬਹੁਤ ਮਹੱਤਵਪੂਰਨ ਆ। ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਨਵਾਂ ਮੋਟਰ ਵਹੀਕਲ ਐਕਟ ਹੈ ਜਿਹੜਾ ਉਹ ਜਲਦੀ ਉਹਦੇ ਤੇ ਫੈਸਲਾ ਲੈ ਕੇ ਲਾਗੂ ਕਰ ਦੇਣਗੇ। ਜੀ ਜੀ ਬਿਲਕੁਲ ਜੀ, ਸਭ ਦੀਆਂ ਨਿਗਾਹਾਂ ਜਿਹੜੀਆਂ ਸੁਪਰੀਮ ਕੋਰਟ ਦੇ ਉਸ ਫੈਸਲੇ ਦੇ ਵੀ ਰਹਿਣਗੀਆਂ। ਅਗਲੀ ਜਿਹੜੀ ਗੱਲ ਕਰਦੇ ਆ ਮਿੰਟੂ ਜੀ, ਕਹਿੰਦੇ ਪਾਰਲੀਮੈਂਟ ਦੇ ਵਿੱਚ ਹਥਿਆਰ ਲੈ ਕੇ ਦਾਖਲ ਹੋ ਗਿਆ ਰਾਮ ਰਹੀਮ ਦਾ ਚੇਲਾ। ਇਹ ਤਾਂ ਉਹੀ ਆ ਜਿਹੜੇ ਬੜੀ ਦੇਸ਼ ਭਗਤੀ ਦਿਖਾਉਂਦੇ ਸੀ। ਨਹੀਂ, ਹੁਣ ਇਹਨੂੰ ਸੁਨਲੀਆ ਜੇਲ੍ਹ 'ਚ ਦਾਖਲ ਕਰ ਦੇਣਾ ਚਾਹੀਦਾ। ਉੱਥੇ ਬੈਠਾ ਰਵੇ, ਨਾਲੇ ਭਗਤੀ ਕਰੀ ਜਾਵੇ ਤੇ ਨਾਲੇ ਖੇਤੀ ਖੁਤੀ ਉੱਥੇ ਕਰਦਾ ਮਾੜੀ ਮੋਟੀ, ਤੇ ਡੇਰੇਦਾਰ ਉਹਦੇ ਨਾਲ ਹੱਥ ਬੱਲਾ ਪਵਾਵੇ। ਤਾਂ ਖੈਰ ਇਹ ਜਿਹੜੀ ਘਟਨਾ ਘਟੀ ਆ ਸੰਸਦ ਭਵਨ ਕੰਪਲੈਕਸ ਦੇ ਵਿੱਚ, ਦੱਸਦੇ ਆ ਕਿ ਕਥਿਤ ਤੌਰ ਤੇ ਕੋਈ ਸ਼ੱਕੀ ਵਿਅਕਤੀ ਦਾਖਲ ਹੋਇਆ, ਉਹਦੇ ਕੋਲੋਂ ਚਾਕੂ ਬਰਾਮਦ ਕੀਤਾ ਗਿਆ। ਤਾਂ ਨਾਮ ਉਹਦਾ ਇਨਸਾਨ ਆ, ਸ਼ਾਇਦ ਸਾਗਰ ਇਨਸਾਨ ਦੱਸਿਆ ਜਾ ਰਿਹਾ, ਜੋ ਕਿ ਇਹਨਾਂ ਦਾ ਹੀ ਪੈਰੋਕਾਰ ਆ, ਡੇਰੇ ਵਾਲਿਆਂ ਦਾ ਹੀ। ਤਾਂ ਹੁਣ ਉਹਦੀ ਕੀ ਮਨਸ਼ਾ ਸੀ, ਕੀ ਭਾਵਨਾ ਸੀਗੀ, ਮੇਰੇ ਖਿਆਲ ਦੇ ਨਾਲ ਉਹ ਤੇ ਇੰਨੀ ਜਲਦੀ ਨਾ ਡਿਸਕਲੋਜ਼ ਹੋਣਗੀਆਂ ਚੀਜ਼ਾਂ ਤੇ ਨਾ ਹੀ ਆਪਾਂ ਨੂੰ ਪਤਾ ਲੱਗਣਾ। ਪਰ ਇਹ ਵੇਖਣਾ ਹੋਊਗਾ ਕਿ ਕੀ ਉਹ ਮਾਨਸਿਕ ਤੌਰ ਤੇ ਉਹਦਾ ਤਵਾਜ਼ਨ ਹੈ ਜਿਹੜਾ ਠੀਕ ਆ। ਜੇ ਠੀਕ ਆ ਤਾਂ ਫਿਰ ਉਹ ਕਾਹਤੋਂ ਇਸ ਤਰ੍ਹਾਂ ਦਾਖਲ ਹੋਇਆ, ਕਿਉਂ ਇੰਨਾ ਵੱਡਾ ਕਦਮ ਚੁੱਕਿਆ, ਇਹ ਵੇਖਣਾ ਹੋਏਗਾ। ਕਿ ਉਹਦਾ ਕੋਈ ਪ੍ਰੋਟੈਸਟ ਤਾਂ ਨਹੀਂ, ਇਸ ਤਰ੍ਹਾਂ ਦਾ ਕੋਈ ਵਿਰੋਧ ਤਾਂ ਨਹੀਂ ਹੈ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਾਫੀ ਜ਼ਿਆਦਾ ਇਸ ਸਮੇਂ ਦੁਖੀ ਜਿਹੇ ਹੋਏ ਪਏ ਆ, ਕਿਉਂਕਿ ਇਹਨਾਂ ਦੀ ਪੈਰੋਲ ਦੀ ਵਾਰ ਜਿਹੜੀ ਸੀਗੀ ਚਾਰਾਜੋਈ ਪ੍ਰੇਮੀਆਂ ਦੀ, ਉਹ ਨਹੀਂ ਹੋਈ ਪੂਰੀ। ਤਾਂ ਹੁਣ ਇਹ ਵੇਖਣਾ ਹੋਏਗਾ ਲਾਜ਼ਮੀ ਕਿ ਕਈ ਵਾਰ ਬੰਦਾ ਜਿਹੜਾ ਉਹ ਮਾਨਸਿਕ ਤੌਰ ਤੇ ਕਈ ਵਾਰ ਟੁੱਟ ਜਾਂਦਾ, ਕਿਉਂਕਿ ਭਾਵਨਾਤਮਕ ਤੌਰ ਤੇ ਇਹ ਜਿਹੜੇ ਤੁਹਾਨੂੰ ਪਤਾ ਹੀ ਹੈ ਜਿੱਦਾਂ ਦੇ ਹੁੰਦੇ ਆ ਪੈਰੋਕਾਰ, ਕਿਸੇ ਦੇ ਵੀ ਪੈਰੋਕਾਰ ਜਿਹੜੇ, ਵੈਸੇ ਅੱਜ ਕੱਲ੍ਹ ਤੇ ਸਿਆਸਤ ਦੇ ਪੈਰੋਕਾਰ ਕਿਹੜਾ ਘੱਟ ਆ, ਤੇ ਜਿਹੜੇ ਧਾਰਮਿਕ ਜਾਂ ਅਧਿਆਤਮਿਕਤਾ ਦੀ ਦੁਨੀਆ ਦੇ ਪੈਰੋਕਾਰ ਇਹ ਵੀ ਘੱਟ ਨਹੀਂ ਹੁੰਦੇ। ਤਾਂ ਇਹ ਵੇਖਣਾ ਹੋਏਗਾ ਕਿ ਉਹਦਾ ਇਹ ਕੰਮ ਹੈ ਜਿਹੜਾ ਉਹ ਆਪਣੇ ਜ਼ਹਿਨੀ ਤਲ ਤੋਂ ਉਪਜਿਆ ਸੀਗਾ ਜਾਂ ਕਿਸੇ ਦੇ ਪਿੱਛੇ ਲੱਗ ਕੇ ਉਹਨੇ ਕੀਤਾ, ਤੇ ਜਾਂ ਕੋਈ ਬਹੁਤ ਵੱਡਾ ਪ੍ਰੋਟੈਸਟ ਦਰਜ ਕਰਵਾਉਣਾ ਚਾਹੁੰਦਾ ਸੀਗਾ। ਇਹ ਚੀਜ਼ਾਂ ਜਿਹੜੀਆਂ ਉਹ ਸਾਫ਼ ਹੁੰਦੀਆਂ, ਫਿਰ ਪਤਾ ਲੱਗੂਗਾ ਅਸਲ ਕਹਾਣੀ ਕੀ ਹੈ। ਜੀ ਜੀ, ਅਗਲੀ ਜਿਹੜੀ ਆ ਮਿੰਟੂ ਜੀ ਗੱਲ ਕਰਦੇ, ਕਹਿੰਦੇ SGPC ਵੀ ਹੁਣ ਕਮੇਟੀ ਜਿਹੜੀ ਆ ਉਹ ਆ ਗਈ RTI ਦੇ ਦਾਇਰੇ ਦੇ ਵਿੱਚ। ਦੇਖੋ RTI ਦੇ ਦਾਇਰੇ ਦੇ ਵਿੱਚ ਤੇ ਇਹ ਆਏ ਸੀ ਪਹਿਲਾਂ, ਪਰ ਬਾਅਦ ਦੇ ਵਿੱਚ ਮਾਮਲਾ ਜਿਹੜਾ ਉਹ ਕਾਨੂੰਨੀ ਪੇਚੀਦਗੀ ਦੇ ਵਿੱਚ ਫਸ ਗਿਆ ਸੀਗਾ, ਤੇ ਕਾਨੂੰਨੀ ਉਲਝਣ ਦੇ ਵਿੱਚ ਫਸ ਗਿਆ ਸੀਗਾ। 2011 ਦੇ ਵਿੱਚ ਇੱਕ ਰੌਲਾ ਚੱਲਿਆ, ਫਿਰ ਉਸ ਤੋਂ ਬਾਅਦ ਮਾਮਲਾ ਜਿਹੜਾ ਕੋਰਟ ਕਚਹਿਰੀ 'ਚ ਗਿਆ ਚਲਾ, ਉੱਥੇ ਤੁਹਾਨੂੰ ਪਤਾ ਹੀ ਹੈ ਫੈਸਲੇ ਲਮਕ ਜਾਂਦੇ ਆ ਕਈ ਦਫਾ। ਤਾਂ ਹੁਣ ਹੋਇਆ ਕੀ ਆ ਕਿ ਸੂਚਨਾ ਕਮਿਸ਼ਨ ਦਾ ਫੈਸਲਾ ਆਇਆ ਵਾ। ਸੋ ਸੂਚਨਾ ਕਮਿਸ਼ਨ ਨੇ ਇਹ ਗੱਲ ਕਹੀ ਆ ਕਿ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਆ
ਉਹ RTI ਦੀ ਜ਼ਦ 'ਚ ਆਊਗੀ। ਤਾਂ ਦੇਖੋ ਇਹ ਚੀਜ਼ ਜਿਹੜੀ ਆ ਉਹ ਇੱਕ ਬਹਿਸ ਦਾ ਵਿਸ਼ਾ ਹੋ ਸਕਦਾ। ਤੁਸੀਂ ਕਮੇਟੀ ਦੇ ਪ੍ਰਬੰਧਨ ਦੇ ਆਲੋਚਕ ਹੋ ਸਕਦੇ ਹੋ। ਕਮੇਟੀ ਦੀ ਜਿਹੜੀ ਇੱਕ ਸੰਸਥਾ, ਇੱਕ ਵਕਾਰ ਆ, ਉਹ ਸਭ ਲਈ ਉੱਚਾ, ਤੇ ਜਿਸ ਤਰੀਕੇ ਦਾ ਉਹਨਾਂ ਦਾ ਕੰਮ ਕਰ ਰਿਹਾ ਉਹ ਵੀ ਇੱਕ ਬਹੁਤ ਵੱਡਾ ਮਹਾਨ ਕਾਰਜ ਆ। ਹਾਲਾਂਕਿ ਕੁਛ ਲੋਕ ਕਿੰਤੂ ਪਰੰਤੂ ਕਰਦੇ ਆ, ਪਰ ਐਡਾ ਪ੍ਰਬੰਧਨ ਸਾਂਭਣਾ, ਐਡਾ ਪ੍ਰਬੰਧ ਕਰਨਾ ਬਹੁਤ ਔਖਾ ਕੰਮ ਆ। ਤਾਂ ਹੁਣ ਦੇਖੋ, ਜੇ ਤੇ ਆਪਾਂ ਇਸ ਪੱਖ ਤੋਂ ਲਈਏ ਕਿ ਸਾਰੇ ਹੀ ਆਉਣ, ਕਿ ਭਾਈ ਜਿੱਦਾਂ ਨਿੱਜੀ ਸੰਸਥਾਨ ਚੱਲਦੇ ਆ ਜਾਂ ਹੋਰ ਧਾਰਮਿਕ ਸਥਾਨ ਚੱਲਦੇ ਆ, ਸਾਰਿਆਂ ਨੂੰ RTI ਦੇ ਦਾਇਰੇ 'ਚ ਲਿਆਓ। ਜਿੱਥੇ ਵੀ ਕੋਈ ਮਾੜਾ ਮੋਟਾ ਪਬਲਿਕ ਦਾ ਪੈਸਾ ਹੁੰਦਾ, ਚਾਹੇ ਉਹ ਸਰਕਾਰ ਦੀ ਗ੍ਰਾਂਟ ਦੇ ਰੂਪ ਦੇ ਵਿੱਚ ਕਿਉਂ ਨਹੀਂ, ਜਿੱਥੇ ਵੀ ਜਾਂਦਾ ਉਹਨੂੰ ਸਾਰੇ ਨੂੰ ਲਿਆਓ, ਸਾਰੇ ਹੀ ਆ ਜਾਣ। ਫਿਰ ਜਾਂ ਤਾਂ ਇਹ ਆ, ਤੇ ਜਾਂ ਫਿਰ ਇਹ ਜਿਹੜਾ ਚੱਲਦਾ ਪਿਆ ਹੁਣ SCPC ਵਾਲਾ, ਇਹਦੇ ਤੇ ਵੀ ਇੱਕ ਬਹਿਸ ਹੋਣੀ ਚਾਹੀਦੀ ਹੈ ਕਿ ਹਾਂ ਭਾਈ ਇਹ ਠੀਕ ਹੈ ਜਾਂ ਗਲਤ ਆ। ਕਿਉਂਕਿ ਕਮੇਟੀ ਜੇ ਆਉਂਦੀ ਆ ਤਾਂ ਹੋਰ ਦੂਸਰੇ ਜਿੱਦਾਂ ਦੇ ਡੇਰੇ ਸ਼ੇਰੇ ਹੈਗੇ ਆ, ਫਿਰ ਉਹਨਾਂ ਨੂੰ ਵੀ ਆਉਣਾ ਚਾਹੀਦਾ RTI ਦੀ ਜ਼ਦ 'ਚ। ਤਾਂ ਖੈਰ ਇੱਕ ਚੀਜ਼ ਇਹ ਹੈਗੀ ਆ। ਪਰ ਦੂਜੀ ਚੀਜ਼ ਇਹ ਆ ਕਿ ਕੁਛ ਲੋਕ ਜਿਹੜੇ ਉੱਥੇ ਧੰਦੇਬਾਜ਼ੀ ਕਰਦੇ ਪਏ ਆ ਪ੍ਰਬੰਧਨ ਦੇ ਵਿੱਚ, ਉਹਨਾਂ ਦੀਆਂ ਪੋਲਾਂ ਜ਼ਰੂਰ ਖੁੱਲਣਗੀਆਂ। ਦੋਵੇਂ ਚੀਜ਼ਾਂ ਨੇ। ਇੱਕ ਤੇ ਇਹ ਬਹਿਸ ਦਾ ਵਿਸ਼ਾ ਹੈ ਕਿ ਜੇ ਇੱਕ ਧਾਰਮਿਕ ਸੰਸਥਾ ਜਿਹੜੀ ਆ ਉਹ ਇਸ ਤਰ੍ਹਾਂ ਜ਼ਦ 'ਚ ਆ ਸਕਦੀ ਹੈ, ਤੇ ਫਿਰ ਦੂਸਰੀਆਂ ਕਿਉਂ ਨਹੀਂ? ਔਰ ਕਿਉਂ ਨਹੀਂ ਉਹ ਸਾਰੀਆਂ ਨਿੱਜੀ ਸੰਸਥਾਵਾਂ ਹੀ ਆ ਜਾਣ ਜਿੱਥੇ ਮਾੜਾ ਮੋਟਾ ਪਬਲਿਕ ਦਾ ਪੈਸਾ ਜਾਂਦਾ। ਔਰ ਦੂਜੀ ਗੱਲ ਇਹ ਆ ਕਿ ਦੇਖੋ ਰਾਜਕਰਨਵੀਰ ਸਿੰਘ ਜੀ, ਕਿ ਇੱਥੇ ਤੇ ਚੱਲ ਠੀਕ ਆ ਕਿ RTI ਦਾ ਦਾਇਰਾ ਜਿਹੜਾ ਵਸੀਹ ਹੋ ਕੇ ਕਮੇਟੀ ਨੂੰ ਆਪਣੀ ਜ਼ਦ 'ਚ ਲੈ ਰਿਹਾ, ਤਾਂ ਕੀ ਪੋਲੀਟੀਕਲ ਪਾਰਟੀਆਂ ਤੇ ਨਹੀਂ ਇਹ ਲਾਗੂ ਹੋਣਾ ਚਾਹੀਦਾ? ਕਿਉਂਕਿ ਇਹ ਤੇ RTI ਦੇ ਦਾਇਰੇ 'ਚ ਖੁਦ ਨੂੰ ਬਾਹਰ ਰੱਖੀ ਬੈਠੀ ਹੈ, ਤੇ RTI ਦੇ ਦਾਇਰੇ 'ਚ ਜੇ ਇਹ ਆ ਸਕਦੇ ਆ ਤਾਂ ਫਿਰ ਇਹ ਕਿਉਂ ਨਹੀਂ? ਸਭ ਤੋਂ ਵੱਡਾ ਸਵਾਲ ਹੈ। ਤਾਂ ਪੋਲੀਟੀਕਲ ਪਾਰਟੀਆਂ ਨੂੰ ਵੀ RTI ਦੇ ਦਾਇਰੇ 'ਚ ਲਿਆਉਣਾ ਚਾਹੀਦਾ, ਜੋ ਸਭ ਤੋਂ ਵੱਡਾ ਕੰਮ ਆ। ਤਾਂ ਸੂਚਨਾ ਕਮਿਸ਼ਨ ਜਿਹੜਾ ਉਹ ਵਿਚਾਰਾ ਤੁਹਾਨੂੰ ਪਤਾ ਹੀ ਜਿੰਨਾ ਕੁ ਕਰ ਸਕਦਾ, ਕਿਉਂਕਿ ਉਹਦੇ ਕੋਲ ਸੀਮਤ ਅਧਿਕਾਰ ਆ। RTI ਦਾ ਇੱਕ ਅਲੱਗ ਐਕਟ ਆ। ਪਰ ਇਹ ਕਾਨੂੰਨ ਬਣਨਾ ਚਾਹੀਦਾ ਕਿ ਜਿਹੜੇ ਪੋਲੀਟੀਕਲ ਬੰਦੇ ਆ ਜਾਂ ਪੋਲੀਟੀਕਲ ਪਾਰਟੀਆਂ, ਇਹਨਾਂ ਨੂੰ ਵੀ ਆਉਣਾ ਚਾਹੀਦਾ, ਕਿਉਂਕਿ ਖਾਂਦੇ ਤੇ ਲੋਕਾਂ ਦਾ, ਤੇ ਲੋਕਾਂ ਨੂੰ ਕੋਈ ਜਾਣਕਾਰੀ ਨਹੀਂ ਦਿੰਦੇ। ਉਦੋਂ ਕਹਿ ਦਿੰਦੇ ਕਿ ਨਹੀਂ ਜੀ ਅਸੀਂ RTI ਦੇ ਜ਼ਦ 'ਚ ਆਉਂਦੇ ਨਹੀਂ। ਤਾਂ ਕਹਿਣ ਦਾ ਭਾਵ ਹੈ ਕਿ ਇਹਨਾਂ ਨੂੰ ਵੀ RTI ਦੇ ਦਾਇਰੇ 'ਚ ਲਿਆਉਣਾ ਚਾਹੀਦਾ। ਬਿਲਕੁਲ ਗੱਲ ਆ ਵੀ ਇਹੀ ਤਾਂ ਹੈਗੇ, ਦੂਜਿਆਂ ਨੂੰ ਲਿਆਉਣ ਵਾਲੇ, ਇਹਨਾਂ ਨੇ ਆਪਣੇ ਆਪ ਨੂੰ ਥੋੜ੍ਹੀ ਘੇਰਨਾ ਆ। ਤੇ ਨਾਲੇ ਮਿੰਟੂ ਜੀ, SGPC ਦੀ ਮਿਆਦ ਤਾਂ ਬੜੇ ਚਿਰ ਦੀ ਹੁਣ ਮੁੱਕੀ ਹੋਈ ਹੈ। ਇਲੈਕਸ਼ਨਾਂ ਦੇ ਉੱਤੇ ਹੈ ਕੋਈ ਅਪਡੇਟ, ਕਦੋਂ ਆ ਸਕਦੀਆਂ ਨੇ? ਨਹੀਂ ਦੇਖੋ, ਮੈਨੂੰ ਲੱਗਦਾ ਕਿ ਹਾਲ ਦੀ ਘੜੀ ਤੇ ਨਹੀਂ ਹੈ, ਇਲੈਕਸ਼ਨ ਨਹੀਂ ਆਉਂਦਾ, ਕਿਉਂਕਿ ਫੂਲਕਾ ਸਾਹਿਬ ਨੇ ਥੋੜਾ ਜਿਹਾ ਕੀਤਾ ਸੀਗਾ ਅੱਗੇ ਹੁਲਾਰਾ, ਪਰ ਹੁਣ ਗੱਲ ਉੱਥੇ ਠੱਪੀ ਪਈ ਆ। ਚੱਕਰ ਇਹ ਆ ਕਿ ਸਾਰਾ ਕੁਝ ਕਰਾਉਣਾ ਹੁੰਦਾ ਕੇਂਦਰ ਨੇ ਇਸ ਮਾਮਲੇ 'ਚ, ਤੇ ਕੇਂਦਰ ਦੇ ਵਿੱਚ ਤੁਹਾਨੂੰ ਪਤਾ ਹੀ ਆ ਜਿੱਦਾਂ ਮਰਜ਼ੀ ਆ ਇਹਨਾਂ ਦਾ ਰਿਸ਼ਤਾ, ਤੇ ਵੈਸੇ ਹੁਣ ਖੁਰਿਆ ਪਿਆ ਬਿਲਕੁਲ ਅਕਾਲੀ ਭਾਜਪਾ ਰਿਸ਼ਤਾ। ਫਿਰ ਵੀ ਉਤਲੇ ਪੱਧਰ ਤੇ ਜਿਹੜੀ ਕੇਂਦਰ ਦੀ ਜਿਹੜੀ ਕੌਮੀ ਲੀਡਰਸ਼ਿਪ ਹੈ ਨਾ, ਉਹਨਾਂ ਦੇ ਨਾਲ ਬਾਦਲ ਸਾਹਿਬ ਦਾ ਹੈਗਾ ਹੀ ਆ। ਇੰਨਾ ਤਾਂ ਹੈਗਾ ਕਿ ਕਮੇਟੀ ਵਾਲਾ ਕੰਮ ਹੈ ਜਿਹੜਾ ਚੱਲੀ ਜਾ ਸਕਦਾ। ਜੇ ਕੇਂਦਰ ਚਾਹਵੇ ਤੇ ਇਲੈਕਸ਼ਨ ਹੈ ਜਿਹੜਾ ਤੁਰੰਤ ਵੀ ਕਰਵਾਇਆ ਜਾ ਸਕਦਾ, ਕਿਉਂਕਿ ਜੇ ਤੁਸੀਂ ਅੱਜ ਦੀ ਤਰੀਕ 'ਚ ਵੇਖੋਗੇ ਨਾ, ਹੁਣ ਜੇ ਮੰਨ ਲਓ ਇਲੈਕਸ਼ਨ ਐਲਾਨਿਆ ਜਾਂਦਾ ਤਾਂ ਵੋਟਰ ਸੂਚੀਆਂ ਉਹਨਾਂ ਦੀ ਸੁਧਾਈ, ਤਾਂ ਘੱਟੋ ਘੱਟ ਸਾਲ ਦਾ ਤੇ ਇਹ ਵਕਬਾ ਚਾਹੀਦਾ ਹੈ ਤੁਹਾਡੇ ਕੋਲ। ਇਹ 8-9 ਮਹੀਨਿਆਂ ਦਾ ਘੱਟੋ ਘੱਟ ਪ੍ਰੋਸੈਸ ਹੈ। ਤੇ ਜੇ ਲਾ ਲਓ ਕਿ ਸਾਲ 2 ਸਾਲ ਹਾਲੇ ਹੋਰ ਉੱਦਾਂ ਪਾ ਦਿੰਦੇ ਆ, ਤੇ ਫਿਰ ਤੇ ਮੈਨੂੰ ਲੱਗਦਾ ਕਿ ਮੋਦੀ ਸਾਹਿਬ ਦੀ ਆ ਵੀ ਟਰਮ ਜਿਹੜੀ ਆ ਮੁੱਕ ਜਾਣੀ ਆ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਮਾਰਕਫੈਡ ਦੀ ਜਿਹੜੀ ਪ੍ਰੀਖਿਆ ਦੇ ਵਿੱਚ ਨਕਲ ਦੇ ਮਾਮਲੇ ਦੇ ਉੱਤੇ ਹੋਈ ਹੁਣ ਵੱਡੀ ਕਾਰਵਾਈ। ਕਈ ਵਾਰ ਨਾ ਬੰਦਾ ਪੀੜ੍ਹੀਆਂ ਲਈ ਜੋੜਦਾ ਜੋ ਪੀੜਾ ਹੁੰਦਾ ਨਾ, ਆਪਦੇ ਥੱਲੇ ਉਹ ਵੀ ਕਢਾ ਪੈਂਦਾ। ਤੇ ਇਸ ਸ਼ਖਸ ਦੇ ਨਾਲ ਇਹੀ ਗੱਲ ਹੋਈ ਹੈ। ਸੀਨੀਅਰ ਸਹਾਇਕ ਸੀਗਾ ਵਿਭਾਗ ਦਾ, ਪਹਿਲਾਂ ਤੇ ਦੱਸਿਆ ਨਹੀਂ ਸੀ ਜਾ ਰਿਹਾ ਕਿ ਕੌਣ ਆ। ਆਪਾਂ ਗੱਲ ਕੀਤੀ ਸੀ ਪਿਛਲੇ ਹਫ਼ਤੇ ਕਿ ਇੱਕ ਪ੍ਰੀਖਿਆ ਚੱਲਦੀ ਪਈ ਸੀ ਮਾਰਕਫੈਡ ਦੀਆਂ ਕੁਝ ਅਸਾਮੀਆਂ ਵਾਸਤੇ, ਤਾਂ ਉਹਦੇ ਵਿੱਚ ਇੱਕ ਪਹਿਲਾਂ ਤੇ ਫੋਟੋ ਕਲਿੱਕ ਹੋ ਕੇ ਗਈ ਪੇਪਰ ਲੀਕ ਦੀ, ਫਿਰ ਉਸ ਤੋਂ ਬਾਅਦ ਜਿਹੜੀ ਆਨਸਰ ਸ਼ੀਟ ਸੀ ਉਹ ਬਣ ਕੇ ਗਈ। ਤਾਂ ਫਿਰ ਜਿਹੜੇ ਦੂਸਰੇ ਪ੍ਰੀਖਿਆਰਥੀ ਸੀਗੇ ਉਹ ਪਿੱਟ ਉੱਠੇ, ਤਾਂ ਉਸ ਤੋਂ ਬਾਅਦ ਉਹ ਵੀਡੀਓ ਜਿਹੜੀ ਸੀਗੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ। ਹੁਣ ਉਹਦੇ 'ਚ ਇਹੀ ਖੁਲਾਸਾ ਹੋਇਆ, ਜੋ ਤਫਤੀਸ਼ ਕੀਤੀ ਗਈ ਹੈ ਇਹਨਾਂ ਵੱਲੋਂ, ਵਿਭਾਗੀ ਜਾਂਚ ਪੜਤਾਲ ਜਿਹੜੀ ਹੋਈ ਆ, ਉਹਦੇ 'ਚ ਉਹਨਾਂ ਨੇ ਇਹੋ ਹੀ ਗੱਲ ਕਹੀ ਆ ਕਿ ਇਹ ਸੀਨੀਅਰ ਸਹਾਇਕ ਸੀਗਾ ਕੋਈ, ਜਿਹੜਾ ਕਿ ਆਪਣੇ ਬੇਟੇ ਨੂੰ ਉੱਥੇ ਇਲਾਜ ਪਹੁੰਚਾ ਰਿਹਾ ਸੀਗਾ। ਮਤਲਬ ਕਿ ਉਹਦਾ ਆਪਣਾ ਬੇਟਾ ਪ੍ਰੀਖਿਆ ਦੇ ਵਿੱਚ ਬੈਠਾ। ਔਰ ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਆਮ ਬੰਦੇ ਨੂੰ ਵੀ ਸ਼ਾਇਦ ਇਸ ਗੱਲ ਦਾ ਪਤਾ ਹੋਊਗਾ ਕਿ ਜਦੋਂ ਇਸ ਤਰ੍ਹਾਂ ਸੁਪਰਵਾਈਜ਼ਰਾਂ ਦੀਆਂ ਡਿਊਟੀਆਂ ਲੱਗਦੀਆਂ, ਖਾਸ ਤੌਰ ਤੇ ਜਿਹੜੇ ਇਹ ਪ੍ਰੀਖਿਆ ਕੇਂਦਰ ਹੁੰਦੇ ਪ੍ਰੀਖਿਆਰਥੀਆਂ ਵਾਸਤੇ, ਤਾਂ ਉਹਨਾਂ ਦੇ ਵਿੱਚ ਇਹ ਚੀਜ਼ ਪਹਿਲਾਂ ਹੀ ਡਿਕਲੇਅਰ ਕਰਨੀ ਪੈਂਦੀ ਹੈ ਇਹਨਾਂ ਨੂੰ ਕਿ ਕੀ ਤੁਹਾਡਾ ਕੋਈ ਰਿਸ਼ਤੇਦਾਰ ਜਿਹੜਾ ਉਹ ਤੇ ਪ੍ਰੀਖਿਆ 'ਚ ਨਹੀਂ ਬੈਠਾ ਨੇੜਦਾ। ਤਾਂ ਇਹ ਵੀ ਇੱਕ ਬਹੁਤ ਵੱਡਾ ਝੂਠ ਸੀ ਮੇਰੇ ਖਿਆਲ ਦੇ ਨਾਲ ਜੋ ਬੋਲਿਆ ਗਿਆ। ਔਰ ਦੂਜੀ ਚੀਜ਼ ਇਹ ਆ ਕਿ ਉਹ ਆਪ ਹੀ ਉੱਥੇ ਜਿਹੜਾ ਸੀਗਾ
ਸੁਪਰਵਾਈਜ਼ ਕਰ ਰਿਹਾ ਸੀਗਾ ਇਹਨਾਂ ਚੀਜ਼ਾਂ ਨੂੰ, ਤਾਂ ਉਹਨੇ ਆਪਣੇ ਬੱਚੇ ਨੂੰ ਉੱਥੇ ਲਾਭ ਪਹੁੰਚਾਉਣ ਦਾ ਯਤਨ ਕੀਤਾ। ਹੁਣ ਉਹਦਾ ਸਿੱਟਾ ਇਹ ਨਿਕਲਿਆ ਕਿ ਪ੍ਰਖਿਆਰਥੀ ਸੀ ਜਿਹੜਾ ਉਹਦਾ ਬੱਚਾ, ਉਹਦਾ ਬੇਟਾ, ਉਹਦੀ ਪ੍ਰੀਖਿਆ ਰੱਦ ਹੋ ਗਈ ਆ, ਤੇ ਜਿਹੜਾ ਇਹ ਬੰਦਾ ਇਸ ਤਰ੍ਹਾਂ ਦਾ ਕਦਮ ਚੁੱਕ ਕੇ ਕੰਮ ਕਰਕੇ ਗਿਆ ਉਹਦੀ ਨੌਕਰੀ ਖੋਹ ਲਈ ਗਈ ਆ। ਪਹਿਲਾਂ ਤੇ ਇਹਨੂੰ ਮੁਅੱਤਲ ਕੀਤਾ ਗਿਆ, ਬਾਅਦ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਜੀ ਵੱਲੋਂ ਇਹਨਾਂ ਨੂੰ ਬਰਖਾਸਤ ਹੀ ਕਰ ਦਿੱਤਾ ਗਿਆ। ਤੇ ਇਹ ਤੁਸੀਂ ਦੇਖ ਲਓ ਕਿ ਲਾਲਚ ਆ ਜਿਹੜਾ ਬੰਦੇ ਨੂੰ ਕਿੱਥੇ ਲੈ ਡਿੱਗਦਾ। ਪਰ ਇਸ ਤਰ੍ਹਾਂ ਇਹਨਾਂ ਨੂੰ ਕਰਨਾ ਨਹੀਂ ਚਾਹੀਦਾ। ਜੇ ਤੁਹਾਨੂੰ ਆਪਣਾ ਪੁੱਤਰ ਪਿਆਰਾ, ਔਰ ਤੁਸੀਂ ਤੇ ਨੌਕਰੀ ਤੇ ਬੈਠੇ ਹੋ, ਤੇ ਤੁਸੀਂ ਉਹਨਾਂ ਬਾਰੇ ਵੀ ਸੋਚੋ ਨਾ ਕਿ ਜਿਨ੍ਹਾਂ ਦੇ ਮਾਂ ਬਾਪ ਹੋ ਸਕਦਾ ਕਿ ਉਹ ਪਿੰਡ ਦੇ ਵਿੱਚ ਦਿਹਾੜੀ ਦੱਪਾ ਕਰਦੇ ਹੋਣ, ਤੇ ਉਹਨਾਂ ਨੇ ਆਪਣਾ ਬੱਚਾ ਇੱਥੇ ਬੜੀ ਘਾਲਣਾ ਦੇ ਨਾਲ ਘੱਲਿਆ, ਤੇ ਤੁਸੀਂ ਉਹਦਾ ਹੱਕ ਮਾਰ ਕੇ ਬੈਠੇ ਹੋ, ਇਹ ਚੰਗੀ ਗੱਲ ਨਹੀਂ ਹੈ। ਸੋ ਇਹਨੂੰ ਇਸ ਤਰ੍ਹਾਂ ਦੀ ਸਜ਼ਾ ਜਿਹੜੀ ਮਿਲਣੀ ਚਾਹੀਦੀ ਸੀਗੀ। ਪਰ ਇਹ ਆ ਕਿ ਜੇ ਇੱਕ ਥਾਂ ਤੇ ਇਸ ਤਰ੍ਹਾਂ ਹੋਇਆ, ਮੇਰਾ ਸਵਾਲ ਇਹੋ ਹੀ ਸੀਗਾ ਕਿ ਪ੍ਰੀਖਿਆਰਥੀਆਂ ਦੇ ਪ੍ਰੀਖਿਆ ਕੇਂਦਰ ਤੇ ਬਹੁਤ ਸਾਰੇ ਹੋਣਗੇ, ਕਿ ਦੂਸਰਿਆਂ 'ਚ ਪ੍ਰੀਖਿਆ ਜਿਹੜੀ ਆ ਉਹ ਇਮਾਨਦਾਰੀ ਨਾਲ ਹੋਈ ਆ, ਪਾਰਦਰਸ਼ਤਾ ਦੇ ਨਾਲ ਹੋਈ ਆ, ਉਹਦੇ ਤੇ ਇੱਕ ਸਵਾਲੀਆ ਚਿੰਨ੍ਹ ਜ਼ਰੂਰ ਰਹੇਗਾ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਅਦਾਲਤ ਵੱਲੋਂ ਸੋਨੀਆ ਗਾਂਧੀ ਤੇ ਸੁਨੀਲ ਜਾਖੜ ਨੂੰ ਨੋਟਿਸ। ਦੇਖੋ, ਇਹ ਨਾ ਇੱਕ ਬਠਿੰਡੇ ਦੇ ਕਲੱਬ ਦਾ ਮਸਲਾ ਹੈ। ਸਿਵਲ ਲਾਈਨ ਏਰੀਆ ਦੇ ਵਿੱਚ ਇੱਕ ਕਲੱਬ ਆ, ਤੇ ਉਹ ਪਹਿਲਾਂ ਤੇ ਤੁਹਾਨੂੰ ਪਤਾ ਹੀ ਆ ਕਿ ਜਦੋਂ ਇਸ ਤਰ੍ਹਾਂ ਸਰਕਾਰਾਂ ਬਦਲਦੀਆਂ ਕਿਸੇ ਵੀ ਸੂਬੇ ਦੇ ਵਿੱਚ, ਤੇ ਟਰੱਕ ਯੂਨੀਅਨ ਤੋਂ ਕੰਮ ਸ਼ੁਰੂ ਹੁੰਦਾ। ਟਰੱਕ ਯੂਨੀਅਨ, ਕਲੱਬਾਂ, ਸ਼ਲੱਬਾਂ, ਇਹ ਸਾਰੀਆਂ ਫਿਰ ਹੌਲੀ ਹੌਲੀ ਰੰਗ ਬਦਲ ਜਾਂਦੀਆਂ। ਤਾਂ ਉਹ ਦਸਤਾਰਾਂ ਦੇ ਰੰਗ ਨਹੀਂ, ਅੱਜ ਕੱਲ੍ਹ ਇਹ ਰੰਗ ਬਦਲ ਜਾਂਦੇ ਕਿ ਜਿਹੜੇ ਕਬਜ਼ਾ ਧਾਰਕ ਹੁੰਦੇ ਆ ਨਾ, ਉਹ ਬਦਲ ਜਾਂਦੇ ਆ। ਫਿਰ ਉਹਨਾਂ ਦੇ ਟੋਲੇ ਜਿਹੜੇ ਆ ਉਹ ਨਿਕਲ ਜਾਂਦੇ ਆ, ਨਵੇਂ ਟੋਲੇ ਆ ਜਾਂਦੇ ਆ। ਤਾਂ ਇਸੇ ਤਰ੍ਹਾਂ ਹੀ ਆ ਕਿ ਇਸ ਕਲੱਬ ਦੇ ਉੱਤੇ ਪਹਿਲਾਂ ਤੇ ਇਹਨਾਂ ਦੇ ਲੋਕ ਕਾਬਜ਼ ਹੋਏ, ਮਤਲਬ ਕਿ ਜਿੱਤੇ ਇਲੈਕਸ਼ਨ ਜੋ ਹੁੰਦਾ। ਫਿਰ ਉਸ ਤੋਂ ਬਾਅਦ ਹੋਇਆ ਕੀ ਆ ਕਿ ਇੱਕ ਲਾਇਬ੍ਰੇਰੀ ਜਿਹੜੀ ਕਿ ਬਾਬੇ ਨਾਨਕ ਦੇ ਨਾਮ ਤੇ ਸੀਗੀ, ਉਹਨੂੰ ਬਾਹਰ ਕੱਢਿਆ ਗਿਆ। ਤੇ ਕੁਛ ਲੋਕ ਤੇ ਇਹ ਗੱਲ ਕਹਿੰਦੇ ਆ ਕਿ ਇਸ ਕਲੱਬ ਦੇ ਵਿੱਚ ਦਾਰੂ ਸਿੱਕਾ ਇਹਨਾਂ ਨੇ ਦੁਬਾਰਾ ਸ਼ੁਰੂ ਕਰਾਉਣਾ ਸੀਗਾ, ਤੇ ਇਸ ਕਰਕੇ ਜਿਹੜੀ ਇਹ ਲਾਇਬ੍ਰੇਰੀ ਤੇ ਹਾਲ ਸੀਗਾ ਉਹਨੂੰ ਕਲੱਬ ਤੋਂ ਬਾਹਰ ਕੱਢਿਆ ਗਿਆ। ਹਾਲਾਂਕਿ ਕਾਂਗਰਸੀ ਜਿਹੜੇ ਆ ਉਹ ਇਸ ਗੱਲ ਦਾ ਖੰਡਨ ਕਰਦੇ ਆ ਕਿ ਇਸ ਤਰ੍ਹਾਂ ਕੁਛ ਨਹੀਂ ਹੋਇਆ, ਇਹ ਤੇ ਜੋ ਤਖਤ ਸ਼੍ਰੀ ਦਮਦਮਾ ਸਾਹਿਬ ਆ ਉਹਦੇ ਹੁਕਮਾਂ ਤੇ ਹੀ ਜਿਹੜਾ ਬਾਹਰ ਕੱਢਿਆ ਗਿਆ ਲਾਇਬ੍ਰੇਰੀ ਨੂੰ। ਇਸ ਤੋਂ ਇਲਾਵਾ ਹੁਣ ਪੇਚ ਇਹ ਫਸ ਗਿਆ ਕਿ ਇੱਕ ਸੱਜਣ ਹੈ ਜਿਹੜੇ ਉਹ ਪਟੀਸ਼ਨ ਲੈ ਗਏ ਕੋਰਟ ਦੇ ਵਿੱਚ, ਜਿਹਦੇ 'ਚ ਉਹਨਾਂ ਨੇ ਦਾਅਵਾ ਕੀਤਾ ਵਾ ਕਿ ਅਸਲ 'ਚ ਇਹ ਮਾਲਵਾ ਜ਼ੋਨ ਦਾ 'ਚ ਦਫ਼ਤਰ ਖੋਲ ਰਹੇ ਆ, ਮਤਲਬ ਕਿ ਕਲੱਬ ਦੀ ਜਗ੍ਹਾ ਦੇ ਵਿੱਚ। ਤਾਂ ਉਸੇ ਚੱਕਰ ਦੇ ਵਿੱਚ ਹੁਣ ਮੇਰੇ ਖਿਆਲ ਦੇ ਨਾਲ ਬੀਬੀ ਸੋਨੀਆ ਗਾਂਧੀ, ਫਿਰ ਸੁਨੀਲ ਜਾਖੜ ਤੇ ਇਹਨਾਂ ਦੇ ਸਮੇਤ 12 ਹੋਰ ਜਿਹੜੇ ਬੰਦੇ ਆ ਉਹਨਾਂ ਦੇ ਖਿਲਾਫ ਸਮਨਿੰਗ ਜਿਹੜੀ ਆ ਹੋਈ ਆ। ਤਾਂ ਹੁਣ ਦੇਖੋ ਸੁਣਵਾਈ ਹੋਣੀ ਸ਼ੁਰੂ ਹੋਈ ਆ, ਤਾਂ ਦੇਖਦੇ ਆ ਕੀ ਬਣਦਾ। ਨੋਟਿਸ ਕਹਿ ਸਕਦੇ ਆ, ਸੰਮਨ ਤਾਂ ਨਹੀਂ। ਤਾਂ ਦੂਜੀ ਚੀਜ਼ ਇਹ ਆ ਕਿ ਜਿਨ੍ਹਾਂ ਨੇ ਪਟੀਸ਼ਨ ਪਾਈ ਆ ਉਹਨਾਂ ਤੇ ਵੀ ਦੋਸ਼ ਲੱਗਦਾ ਪਿਆ ਕਿ ਦੇਖੋ ਜੀ ਇਹ ਬੰਦਾ ਖੁਦ ਇਹਨਾਂ ਮਾਮਲਿਆਂ ਦੇ ਵਿੱਚ ਘਿਰਿਆ ਹੋਇਆ ਸੀਗਾ, ਕੁਛ ਵਿਵਾਦਾਂ 'ਚ ਘਿਰਿਆ ਸੀਗਾ, ਤਾਂ ਇਸ ਕਰਕੇ ਇਹ ਬਦਲਾਖੋਰੀ ਦੇ ਤਹਿਤ ਕੰਮ ਕਰਦਾ ਪਿਆ। ਤਾਂ ਬਹਰਹਾਲ ਦੇਖੋ ਕਿ ਕੀ ਬਣਦਾ, ਕੋਰਟ ਕਚਹਿਰੀ ਕਿੱਦਾਂ ਨਿਬੇੜਦੀ ਆ, ਪਰ ਮਾਮਲਾ ਜਿਹੜਾ ਵਾਕਿਆ ਦਿਲਚਸਪ ਆ। ਜੀ ਜੀ। ਤੇ ਬਿਲਕੁਲ। ਤੇ ਮਿੰਟੂ ਜੀ, ਇਸ ਟਾਈਮ ਕਹਿੰਦੇ ਭਾਰਤੀ ਮੀਡੀਆ ਦੇ ਉੱਤੇ ਜਿਹੜੇ ਨਿਊਕਲੀਅਰ ਵਾਰ ਨੂੰ ਲੈ ਕੇ ਲੋਕਾਂ ਨੂੰ ਜਿਹੜਾ ਦੱਸਿਆ ਜਾ ਰਿਹਾ ਵੀ ਮੰਨ ਲਓ ਜੇ ਇਹ ਹੋ ਜਾਂਦਾ, ਇੱਦਾਂ ਹੋ ਸਕਦਾ ਆ, ਕੀ ਇਹ ਮਸਲਾ ਕੀ ਬਣ ਗਿਆ ਆ ਵੀ ਇਹ ਨਿਊਕਲੀਅਰ ਜਿਹੜੇ ਵਾਰ ਤੱਕ ਜਿਹੜੀਆਂ ਗੱਲਾਂ ਪਹੁੰਚ ਚੁੱਕੀਆਂ ਮੀਡੀਆ ਦੇ ਵਿੱਚ? ਨਹੀਂ, ਹੁਣ ਮਾਸ ਐਂਡ ਕਮਿਊਨੀਕੇਸ਼ਨ ਦੇ ਵਿੱਚ ਇਹ ਵੀ ਪੜ੍ਹ ਕੇ ਆਏ ਆ ਕਿ ਨਿਊਕਲੀਅਰ ਅਟੈਕ ਤੋਂ ਕਿੱਦਾਂ ਬਚਣਾ, ਤੇ ਇਹ ਆ ਉਹ ਆ ਜੋ ਆ। ਤੇ ਜੇ ਕਰਕੇ ਤੇ ਫਿਰ ਤੇ ਇਹਨਾਂ ਨੂੰ ਨਾਲ ਆਪਣੀ ਆਰਮੀ ਦੀ ਟ੍ਰੇਨਿੰਗ ਵੀ ਕਰ ਲੈਣੀ ਚਾਹੀਦੀ ਆ, ਖੁਦ ਹੀ ਲੜ ਲੈਣ ਜਾ ਕੇ। ਤਾਂ ਇਹ ਬਹੁਤ ਅਜੀਬੋ-ਗਰੀਬ ਜੀ ਗੱਲ ਹੈ। ਬਾਕੀ ਇੱਕ ਚੀਜ਼ ਜਿਹੜੀ ਆ ਨਾ ਉਹ ਵੈਰੀਫਾਈਡ ਜ਼ਰੂਰ ਹੋਣੀ ਚਾਹੀਦੀ ਹੈ ਕਿ ਇਹ ਸਹੀ ਹੈ ਜਾਂ ਗਲਤ ਆ। ਤਾਂ ਜਿਸ ਤਰ੍ਹਾਂ ਤੁਸੀਂ ਜਿੱਧਰ ਨੂੰ ਸੰਕੇਤ ਕਰਦੇ ਪਏ ਹੋ ਕਿ ਇੱਕ ਐਂਕਰ ਹੈ ਜਿਹੜਾ ਉਹ ਦੱਸ ਰਿਹਾ ਕਿ ਕਿੱਦਾਂ ਤੁਸੀਂ ਆਪਣੇ ਵਾਸ਼ਰੂਮ 'ਚ ਜਾ ਕੇ ਲੁਕ ਜਾਓ ਜਾਂ ਕਿੱਦਾਂ, ਉਹ ਪਹਿਲਾਂ ਤਾਂ ਇਹ ਚੀਜ਼ ਜਿਹੜੀ ਆ ਵੈਰੀਫਾਈਡ ਹੋਣੀ ਚਾਹੀਦੀ ਹੈ ਕਿ ਵਾਕਿਆ ਹੀ ਐਸੀ ਉਹਨੇ ਕੋਈ ਗੱਲ ਕੀਤੀ ਹੈ ਜਾਂ ਕੋਈ ਪ੍ਰੋਗਰਾਮ ਹੋਇਆ। ਜੇ ਹੋਇਆ ਤੇ ਬੜੀ, ਮੈਂ ਕਹੂੰਗਾ ਕਿ ਬੜੀ ਘਟੀਆ ਜੀ ਇਹ ਦਲੀਲ ਆ ਕਿ ਇੱਥੇ ਲੁਕ ਜਾਓ, ਉੱਥੇ ਲੁਕ ਜਾਓ। ਨਿਊਕਲੀਅਰ ਚੱਲਦਾ ਜਦੋਂ, ਅਟੈਕ ਹੁੰਦਾ, ਜਦੋਂ ਇਹਦੀ ਤਰਾਸਦੀ ਵਾਪਰਦੀ ਆ, ਉਦੋਂ ਇਹਨਾਂ ਚੀਜ਼ਾਂ ਦਾ ਮੇਰੇ ਖਿਆਲ ਦੇ ਨਾਲ ਕੋਈ ਵਜੂਦ ਹੀ ਨਹੀਂ ਰਹਿ ਜਾਂਦਾ ਜੋ ਚੀਜ਼ਾਂ ਦੱਸ ਰਿਹਾ। ਤਾਂ ਉਹ ਜੋ ਆਪਾਂ ਇੱਕ ਇਤਿਹਾਸ ਦੇ ਵਿੱਚੋਂ ਦੇਖਦੇ ਹਾਂ ਇੱਕ ਉਦਾਹਰਨ, ਤਾਂ ਉਹਦੇ ਵਿੱਚ ਕਿੱਡੀ ਭਿਆਨਕਤਾ, ਤੇ ਅੱਜ ਤੇ ਉਹਦੇ ਨਾਲੋਂ ਵੀ ਭਿਆਨਕਤਾ ਜਿਹੜੀ ਆ ਉਹ ਵੱਧ ਗਈ ਆ, ਉਹਦੀ ਮਾਰ ਜਿਹੜੀ ਵੱਧ ਗਈ ਆ। ਸੋ ਮੇਰੇ ਖਿਆਲ ਦੇ ਨਾਲ ਪੱਤਰਕਾਰਤਾ ਜਿਹੜੀ ਆ ਨਾ, ਵੈਸੇ ਵੀ ਇੰਡੀਆ ਦੀ ਜਿਹੜੀ ਓਵਰਆਲ ਪੱਤਰਕਾਰਤਾ, ਉਹ ਆਪਣਾ ਸਟੈਂਡਰਡ ਹੀ ਗਵਾ ਚੁੱਕੀ ਆ। ਇੱਕ ਪੇਸ਼ੇਵਰ ਪਹੁੰਚ ਹੁੰਦੀ ਆ, ਇੱਕ ਤੁਹਾਡਾ ਈਮਾਨ ਹੁੰਦਾ, ਇੱਕ ਤੁਹਾਡਾ ਇੱਕ ਮਿਆਰ ਹੁੰਦਾ।
ਤਾਂ ਸਾਡਾ ਮੀਡੀਆ ਜੇ ਅਸੀਂ ਕੁਝ % ਨੂੰ ਛੱਡ ਦਈਏ, ਬਹੁਤਾ ਸਾਡਾ ਮੀਡੀਆ ਜਿਹੜਾ ਸਿਧਾਂਤ, ਵਿਹਾਰ, ਪੇਸ਼ੇਵਰ ਪਹੁੰਚ, ਉਹ ਸਭ ਕੁਝ ਤਿਆਗ ਚੁੱਕਾ। ਆਹ ਫਾਲਤੂ ਦੀਆਂ ਬਹਿਸਾਂ ਚੱਲਦੀਆਂ। ਤੁਸੀਂ 5 ਵਜੇ ਤੋਂ ਬਾਅਦ 9 ਵਜੇ ਤੱਕ ਜੇ ਟੀਵੀ ਵੇਖੋਗੇ, ਕੌਮੀ ਟੀਵੀ ਜੇ ਵੇਖੋਗੇ, ਤੇ ਤੁਹਾਡਾ ਸਿਰ ਹੈ ਜਿਹੜਾ ਪੱਟਣ ਲੱਗ ਜਾਂਦਾ, ਸਿਰ ਪੱਟਣ ਲੱਗ ਜਾਂਦਾ। ਇੰਨੀ ਵਾਇਸਟ ਪੱਤਰਕਾਰੀ, ਇੰਨੀ ਵਾਹੀਆਤ ਪੱਤਰਕਾਰੀ, ਇੰਨੀ ਇੱਕ ਤਰਫਾ ਪੱਤਰਕਾਰੀ ਕਿ ਹੱਥ ਜੋੜ ਕੇ ਬੰਦਾ ਕਹਿੰਦਾ ਕਿ ਇਹਦੇ ਨਾਲੋਂ ਤੇ ਕਾਰਟੂਨ ਲਾ ਲਓ। ਕਾਰਟੂਨ ਘੱਟੋ ਘੱਟ ਤੁਹਾਡਾ ਮਨੋਰੰਜਨ ਕਰ ਦੇਣਗੇ, ਇਹ ਤੇ ਕੱਖ ਨਹੀਂ ਕਰਦੇ ਪਏ। ਜੀ ਜੀ ਬਿਲਕੁਲ, ਇਹਦੇ ਵਿੱਚ ਤਾਂ ਜਿਹੜੀਆਂ ਆ ਉਹ ਕੋਈ ਦੋ ਰਾਵਾਂ ਨਹੀਂ। ਤੇ ਮਿੰਟੂ ਜੀ, ਤਾਂ ਇਹੀ ਇਸ਼ਾਰਾ ਲੱਗਦਾ ਵੀ ਲੋਕਾਂ ਨੂੰ ਭਟਕਾ ਦਿਓ, ਵੀ ਇਕੋਨਮੀ ਦੀ ਜਿਹੜੀ ਗੱਲ ਨਾ ਕਰਨ, ਪਰਮਾਣੂ ਜਿਹੜੇ ਹਮਲੇ ਵਾਲੇ ਪਾਸੇ ਨੂੰ ਜਿਹੜਾ ਉਹ ਲਾ ਦਿਓ, ਵੀ ਬਾਅਦ 'ਚ ਇਹ ਨਾ ਪੁੱਛ ਲੈਣ। ਜੀ ਬਿਲਕੁਲ, ਇਕੋਨਮੀ ਦੀ ਗੱਲ ਤਾਂ ਹੋਣੀ ਚਾਹੀਦੀ ਆ। ਤੁਸੀਂ ਦੇਖੋ, ਕਿਸੇ ਟੈਲੀਵਿਜ਼ਨ ਚੈਨਲ, ਜੇ ਆਪਾਂ ਕੁਛ ਨੂੰ ਛੱਡ ਦਈਏ, ਕਿਸੇ ਟੈਲੀਵਿਜ਼ਨ ਚੈਨਲ ਨੇ ਕਦੇ ਦੱਬ ਕੇ ਗੱਲ ਵੀ ਨਹੀਂ ਕਹੀ ਕਿ ਵਜ੍ਹਾ ਕੀ ਆ। ਕਿਸੇ ਦੇਸ਼ ਦਾ ਮੀਡੀਆ ਆਰਥਿਕ ਮੰਦੀ, ਔਰ ਐਡੀ ਆਰਥਿਕ ਮੰਦੀ ਪੈ ਰਹੀ ਆ ਕਿ ਹੋ ਸਕਦਾ ਤੁਹਾਨੂੰ ਇੱਕ ਬਹੁਤ ਵੱਡੇ ਰਿਸੈਸ਼ਨ ਦਾ ਸਾਹਮਣਾ ਕਰਨਾ ਪੈ ਜੇ, ਤੇ ਤੁਹਾਡਾ ਮੀਡੀਆ ਉਹਦੇ ਕਾਰਨ ਹੀ ਨਾ ਲੱਭੇ। ਤੁਹਾਡਾ ਮੀਡੀਆ 370 ਤੇ ਜਾ ਕੇ ਗਰਾਊਂਡ ਜ਼ੀਰੋ ਤੇ ਰਿਪੋਰਟਿੰਗ ਹੀ ਨਾ ਕਰ ਸਕਦਾ ਹੋਵੇ, ਤੇ ਕਦੇ ਇਹ ਵੀ ਨਾ ਮੰਗ ਰੱਖਦਾ ਹੋਵੇ ਕਿ ਸਾਨੂੰ ਜਾਣ ਦੀ ਹੁਣ ਆਗਿਆ ਤੇ ਦਿਓ, ਆਗਿਆ ਤੇ ਬਖਸ਼ੋ, ਤਾਂ ਉਸ ਮੀਡੀਆ ਦਾ ਤਾਂ ਫਿਰ ਰੱਬ ਰੱਖਾ। ਉਸ ਮੀਡੀਆ ਤੋਂ ਲੋਕ ਬਚਨ, ਮੈਂ ਕਹਿੰਦਾ ਚੰਗਾ। ਜੀ ਜੀ ਬਿਲਕੁਲ ਬਿਲਕੁਲ, ਜਿੱਦਾਂ ਰਵੀਸ਼ ਕਹਿੰਦਾ ਭਾਈ ਟੀਵੀ ਬੰਦ ਕਰ ਲਓ, ਨਹੀਂ ਤਾਂ ਕੰਮ ਜਿਹੜਾ ਤੁਹਾਡਾ ਆ ਕੰਮ ਖਰਾਬ ਹੀ ਹੋਣਾ ਹੈ। ਬਹੁਤ ਬਹੁਤ ਮਿੰਟੂ ਜੀ, ਧੰਨਵਾਦ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਤੇ ਸਰੋਤੇ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ। ਮਿਲਦੇ ਹਾਂ ਤੁਹਾਨੂੰ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਇੰਡੀਅਨ ਸੇਵਰ ਹੋਲਸੇਲ ਪ੍ਰਿੰਟਿੰਗ ਵਾਲਿਆਂ ਤੋਂ ਬਣਵਾ ਸਕਦੇ ਹੋ 1000 ਬਿਜ਼ਨਸ ਕਾਰਡ,